ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਅਪਡੇਟ ਅਮਰੀਕਾ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, ਇਸੇ ਤਰ੍ਹਾਂ 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਘਰਾਂ ਦੇ ਵਿੱਚ ਜਿਹੜੇ ਰੇਡੀਓ ਸੈਟਸ 'ਤੇ ਸੈਨੋਜ਼ੇ, ਬਰਕਲੇ, ਸਟਾਕਟਨ, ਟਰੇਸੀ, ਮੋਡੈਸਟੋ ਅਤੇ ਮਰਸਡ, ਆਈਫੋਨ ਅਤੇ ਐਂਡਰੋਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਜਿਹੜੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 4 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਬਸਰਾ, ਗੁਰਮੇਲ ਦੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਰਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਤੂਰ ਟਰੱਕਿੰਗ ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ ਬੀਸਲਾ ਪਰਿਵਾਰ ਫਰੈਜ਼ਨੋ, ਬੂਟਾ ਸਿੰਘ ਜੌਹਰ ਲਿਨਵੁੱਡ ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ, ਜਿਨ੍ਹਾਂ ਨੇ ਆਪਣੀ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਹੋਈ ਆ। ਤੁਸੀਂ ਇਹਨਾਂ ਦੇ ਕੋਲੋਂ ਹੰਡਾਈ ਦੇ ਨਵੇਂ ਡਰਾਈਵ ਐਂਡ ਰੀਫਰਜ਼ ਟ੍ਰੇਲਰਸ ਖਰੀਦ ਸਕਦੇ ਹੋ ਅਤੇ ਹੋਰ ਵੀ ਮੇਕ ਮਾਡਲਸ ਦੇ ਵੱਡੀ ਇਨਵੈਂਟੋਰੀ ਆ ਟ੍ਰੇਲਰਸ ਦੀ। ਤੁਸੀਂ ਇਹ ਫਾਈਨੈਂਸਿੰਗ ਵੀ ਕਰਦੇ ਆ। ਅੱਜ ਹੀ ਇਹਨਾਂ ਦੇ ਨਾਲ ਸੰਪਰਕ ਕਰੋ 909-786-8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਗਲੋਬਲ ਵਾਰਮਿੰਗ ਦਾ ਅਸਰ ਪੂਰੀ ਦੁਨੀਆ ਦੇ ਉੱਤੇ ਹੋ ਰਿਹਾ ਆ, ਅਤੇ ਆਸਟ੍ਰੇਲੀਆ ਦੇ ਵਿੱਚ ਇੱਕ ਟਾਊਨ ਜਿਹੜਾ ਆ ਟਾਊਨਸਵਿਲ, ਕੁਈਨਜ਼ਲੈਂਡ ਸਟੇਟ ਦੇ ਵਿੱਚ ਆ, ਉੱਥੇ ਕਹਿੰਦੇ ਵੀ ਬਹੁਤ ਹੀ ਜ਼ਿਆਦਾ ਫਲੱਡ ਆਏ ਹੋਏ ਹੈਗੇ ਆ। ਲਗਭਗ ਸਾਰਾ ਟਾਊਨ ਜਿਹੜਾ ਉਹ ਡੁੱਬ ਗਿਆ। 20,000 ਦੇ ਕਰੀਬ ਲੋਕ ਜਿਹੜੇ ਆ ਇਵੈਕੂਏਟ ਕੀਤੇ ਗਏ ਆ। ਅਤੇ ਉੱਥੇ ਜਿਹੜਾ ਇੱਕ ਡੈਮ ਸੀ, ਕਹਿੰਦੇ ਵੀ ਉਹਦੀ ਜਿਹੜੀ ਕਪੈਸਿਟੀ ਆ 224% ਹੋਈ ਹੋ ਆ। ਦੇਖ ਲਓ ਵੀ ਕਿੰਨੀ ਜ਼ਿਆਦਾ ਹੋਈ ਹੋ ਆ। ਅਤੇ ਕਰੋਕੋਡਾਈਲ ਅਤੇ ਜਿਹੜੇ ਸੱਪ ਆ, ਉਹ ਕਹਿੰਦੇ ਸੜਕਾਂ ਦੇ ਉੱਤੇ ਆ ਗਏ ਹੈਗੇ ਆ, ਕਿਉਂਕਿ ਇੰਨੇ ਜ਼ਿਆਦਾ ਜਿਹੜਾ ਫਲੱਡ ਉੱਥੇ ਆਇਆ। ਕਹਿੰਦੇ ਵੀ 100 ਸਾਲਾਂ ਦੇ ਵਿੱਚ ਇੱਕ ਵਾਰ ਇੱਦਾਂ ਦੀ ਜਿਹੜੀ ਇੰਸੀਡੈਂਟ ਹੁੰਦੀ ਹੈਗੀ ਆ। ਅਤੇ ਹੋਰ ਵੀ ਫਿਰ ਉੱਥੇ ਮੀਂਹ ਪੈਣ ਦੀ ਸੰਭਾਵਨਾ, ਕਹਿੰਦੇ 4 ਇੰਚ ਤੱਕ ਜਿਹੜੀ ਰੇਨ ਹੈਗੀ ਆ ਉਹ ਆਊਗੀ। ਟਾਊਨਸਵਿਲ, ਕੁਈਨਜ਼ਲੈਂਡ ਜਿਹੜੀ ਸਟੇਟ ਹੈਗੀ ਆਸਟ੍ਰੇਲੀਆ ਦੀ, ਉੱਥੋਂ ਜਿਹੜੀ ਇਹ ਖਬਰ ਆ ਰਹੀ ਹੈਗੀ ਆ ਜੀ। ਬਿਲਕੁਲ, ਇੱਕ ਪਾਸੇ ਆਸਟ੍ਰੇਲੀਆ ਦੇ ਇਲਾਕਿਆਂ ਦੇ ਵਿੱਚ ਕਿਉਂਕਿ ਗਰਮੀ ਦਾ ਕਹਿਰ ਹੈ ਉਹ ਇਸ ਟਾਈਮ ਚੱਲ ਰਿਹਾ ਆ, ਉੱਥੇ ਆਪਣੇ ਨਾਲੋਂ ਉਲਟ ਮੌਸਮ ਜਿਹੜਾ ਉਹ ਚੱਲਦਾ ਹੁੰਦਾ ਆ। ਸੋ ਉੱਥੇ ਪੂਰੀ ਗਰਮੀ ਜਿਹੜੀ ਚੱਲ ਰਹੀ ਹੈ ਅਤੇ ਕਈ ਥਾਵਾਂ ਦੇ ਉੱਤੇ ਜਿਹੜੀਆਂ ਵਾਈਲਡ ਫਾਇਰਸ, ਅੱਗਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਅਤੇ ਕਹਿਰ ਦੀ ਗਰਮੀ ਹੈ। ਅਤੇ ਇੱਕ ਪਾਸੇ ਜਿਹੜੇ ਹੜ੍ਹਾਂ ਦੀ ਸਥਿਤੀ ਆ ਕਈ ਇਲਾਕਿਆਂ ਦੇ ਵਿੱਚ ਜਿਹੜੀ ਉੱਥੇ ਬਣੀ ਪਈ ਆ। ਸੋ ਕੁਦਰਤ ਦੀਆਂ ਸਾਰੀਆਂ ਹੀ ਕਰੋਪੀਆਂ ਇੱਕ ਹਿਸਾਬ ਦੇ ਨਾਲ ਉੱਥੇ ਆਸਟ੍ਰੇਲੀਅਨ ਜਿਹੜੇ ਲੋਕ ਆ ਉਹਨਾਂ ਨੂੰ ਜਿਹੜੀਆਂ ਸਹਿਣੀਆਂ ਪੈ ਰਹੀਆਂ ਆ। ਸੋ ਇਹ ਵਾਤਾਵਰਣ ਦੇ ਵਿੱਚ, ਮੌਸਮਾਂ ਦੇ ਵਿੱਚ ਕਾਫੀ ਤਬਦੀਲੀਆਂ ਜਿਹੜੀਆਂ ਆ ਵੱਖ-ਵੱਖ ਥਾਵਾਂ ਦੇ ਵਿੱਚ ਜਿਹੜੀਆਂ ਆਪਾਂ ਲਗਾਤਾਰ ਦੇਖ ਰਹੇ ਹਾਂ। ਜਿੱਦਾਂ ਪੋਲਰ ਵੋਰਟੈਕਸ ਦੀ ਆਪਾਂ ਪਿਛਲੇ ਹਫ਼ਤੇ ਦੇ ਵਿੱਚ ਗੱਲ ਕਰਦੇ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਅਮਰੀਕਾ ਦੇ ਮਿਡ ਵੈਸਟ ਦੇ ਵਿੱਚ ਸੀਤ ਲਹਿਰ ਜਿਹੜੀ ਇੰਨੀ ਚੱਲਦੀ ਆ ਵੀ ਉਹ ਰਹਿ ਰੱਬ ਦਾ ਨਾਂ ਵੀ ਦੁਨੀਆ ਨੇ ਇੰਨੀ ਠੰਡ ਜਿਹੜੀ ਉਹ ਦੇਖੀ ਨਹੀਂ ਗਈ ਹੋਈ। ਸੋ ਇੱਦਾਂ ਦੇ ਜਿਹੜੇ ਹਾਲਾਤ ਉਹ ਇਸ ਟਾਈਮ ਬਣੇ ਪਏ ਨੇ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਕੱਲ੍ਹ ਜਿਹੜਾ 53ਵਾਂ ਸੁਪਰ ਬਾਲ ਅਮਰੀਕਾ ਦੇ ਵਿੱਚ ਜਿਹੜਾ ਉਹ ਖੇਡਿਆ ਗਿਆ ਅਟਲਾਂਟਾ ਜਾਰਜੀਆ ਦੇ ਵਿੱਚ। ਇਹ ਸੁਪਰ ਬਾਲ ਦੀ ਗੇਮ ਖੇਡੀ ਗਈ ਜਿਸ ਦੇ ਵਿੱਚ ਨਿਊ ਇੰਗਲੈਂਡ ਪੈਟਰੀਅਟਸ ਦੀ ਟੀਮ ਅਤੇ ਲਾਸ ਐਂਜਲਸ ਰੈਮਸ ਦੀ ਟੀਮ ਦਾ ਆਪਸ ਦੇ ਵਿੱਚ ਜਿਹੜਾ ਮੁਕਾਬਲਾ ਸੀ। ਅਤੇ ਦੇਖੋ, ਇਤਿਹਾਸ ਤਾਂ ਉਸ ਦੇ ਵਿੱਚ ਕਈ ਤਰੀਕੇ ਦੇ ਬਣੇ ਆ। ਇਸ ਹਿਸਟਰੀ ਦੇ ਵਿੱਚ ਹੋਰ ਵੀ ਕਈ ਗੱਲਾਂ ਜਿਹੜੀਆਂ ਇਸ ਗੇਮ ਦੇ ਨਾਲ ਜਿਹੜੀਆਂ ਜੁੜੀਆਂ। ਸਭ ਤੋਂ ਜ਼ਿਆਦਾ ਜਿਹੜੇ ਆ ਕਹਿ ਲਓ ਵੀ ਸਕਸੈਸਫੁਲ ਜਿਹੜਾ ਕੁਆਟਰਬੈਕ ਟੌਮ ਬਰੇਡੀ ਅਤੇ ਉਹਨਾਂ ਦਾ ਜਿਹੜਾ ਕੋਚ ਆ ਪੈਟਰੀਅਟਸ ਦਾ ਕੋਚ ਬਿਲ ਬੈਲੀਚੈਕ, ਉਹਨਾਂ ਦੀ ਡਾਇਨੈਸਟੀ ਜਿਹੜੀ ਹੈ ਬਰਕਰਾਰ ਰਹੀ ਲਗਾਤਾਰ। ਤੀਜੇ ਸਾਲ ਉਹ ਸੁਪਰ ਬਾਲ ਦੇ ਵਿੱਚ ਪਹੁੰਚੇ ਆ ਅਤੇ ਉਹਨਾਂ ਨੇ 6ਵੀਂ ਜਿਹੜੀ ਰਿੰਗ ਆ, 6ਵੀਂ ਵਾਰੀ ਜਿਹੜੀ ਸੁਪਰ ਬਾਲ ਆ ਉਸ ਨੂੰ ਜਿੱਤਿਆ। ਉੱਦਾਂ ਬੜਾ ਬੋਰਿੰਗ ਜਿਹਾ ਮੈਚ ਓਵਰਆਲ ਰਿਹਾ। ਇਹ ਮੈਂ ਬਹੁਤੀਆਂ ਖਬਰਾਂ ਸੁਣਿਆ, ਮੈਂ ਖੁਦ ਇੱਥੇ ਦੇਖ ਨਹੀਂ ਹੋਇਆ, ਪਰ ਕਹਿੰਦੇ ਵੀ ਚਾਰਮਿੰਗ ਨਹੀਂ ਸੀ ਮੈਚ। ਗੱਲ ਇਹ ਸੀਗਾ ਨਾ ਵੀ ਬਹੁਤੇ ਲੋਕ ਓਫੈਂਸ ਨੂੰ ਪਸੰਦ ਕਰਦੇ ਆ ਵੀ ਸਕੋਰ ਤੇ ਸਕੋਰ ਹੋਵੇ, ਪਰ ਇਹ ਜਿਹੜੀ ਗੇਮ ਆ ਕੱਲ੍ਹ ਡਿਫੈਂਸ ਵਾਲੀ ਜਿਹੜੀ ਜ਼ਿਆਦਾ ਚੱਲਦੀ
ਉਧਰ LA ਰੈਮਸ ਵਾਲੇ ਸਿਰਫ ਮਹਿਜ ਪੂਰੇ 1 ਘੰਟੇ ਦੇ ਵਿੱਚ ਖੇਡ ਦੇ ਵਿੱਚ 3 ਪੁਆਇੰਟ ਬਣਾਉਣ 'ਚ ਕਾਮਯਾਬ ਹੋਏ। ਅਤੇ ਜਿਹੜੇ ਨਿਊ ਇੰਗਲੈਂਡ ਪੈਟਰੀਅਟਸ ਟੌਮ ਬਰੇਡੀ ਦੀ ਸਰਪ੍ਰਸਤੀ ਦੇ ਹੇਠ ਉਹਨਾਂ ਨੇ 13 ਪੁਆਇੰਟ ਬਣਾ ਕੇ ਜਿਹੜੇ ਇਸ ਗੇਮ ਨੂੰ ਜਿਹੜਾ ਜਿੱਤਿਆ 13-3 ਦੇ ਨਾਲ ਜਿਹੜੀ ਉਹਨਾਂ ਨੇ ਗੇਮ ਜਿੱਤੀ। ਕਹਿੰਦੇ ਇਸ ਤੋਂ ਪਹਿਲਾਂ ਰਿਕਾਰਡ 1973 ਦੇ ਵਿੱਚ ਸੀਗਾ ਸਭ ਤੋਂ ਲੋ ਸਕੋਰਿੰਗ ਗੇਮ ਦਾ, ਜਦੋਂ ਮਿਆਮੀ ਡਾਲਫਿਨਸ ਨੇ ਵਾਸ਼ਿੰਗਟਨ ਰੈਡਸਕਿਨਸ ਨੂੰ 14-7 ਦੇ ਨਾਲ ਜਿਹੜਾ ਆ ਉਦੋਂ ਹਰਾਇਆ ਸੀ। ਸੋ LA ਰੈਮਸ ਜਿਹੜੇ ਸੇਂਟਸ ਵਾਲੇ ਤਾਂ ਬੜੇ ਖੁਸ਼ ਹੋਣੇ ਆ ਵੀ ਉਹ ਬੁਰੀ ਤਰ੍ਹਾਂ ਹਾਰੇ ਆ, ਕਿਉਂਕਿ ਸੇਂਟਸ ਵਾਲੇ ਕਹਿੰਦੇ ਵੀ ਇਹਨਾਂ ਦੀ ਥਾਂ 'ਤੇ ਅਸੀਂ ਪਹੁੰਚੇ ਹੋਣਾ ਚਾਹੀਦਾ ਸੀ। ਜਦੋਂ ਉਹਨਾਂ ਦੀ ਚੈਂਪੀਅਨਸ਼ਿਪ ਗੇਮ ਦੇ ਵਿੱਚ ਇੱਕ ਜਿਹੜੀ ਰੈਫਰੀ ਦੀ ਗਲਤ ਕਾਲ ਦੇ ਕਰਕੇ ਜਿਹੜੇ ਸੇਂਟਸ ਆ ਉਹ ਇਸ ਗੇਮ ਦੇ ਵਿੱਚ ਪਹੁੰਚਣ ਤੋਂ ਨਾਕਾਮਯਾਬ ਰਹਿ ਗਏ ਸੀਗੇ। ਸੋ ਓਵਰਆਲ ਇਹ ਅਤੇ ਨਾਲ ਇਹ ਹਰਜੋਤ ਸਿੰਘ ਜੀ, ਕਿਉਂਕਿ ਐਕਸਾਈਟਿੰਗ ਨਹੀਂ ਸੀਗਾ, ਲੋਕ ਐਕਸਾਈਟਮੈਂਟ ਭਾਲਦੇ ਆ ਜਦੋਂ ਟੀਵੀਆਂ ਦੇ ਮੂਹਰੇ ਬੈਠਦੇ ਆ, ਸੁਪਰ ਬਾਲ ਜਦੋਂ ਦੇਖਦੇ ਆ, ਅਤੇ ਕਹਿੰਦੇ ਵਨ ਆਫ ਦਾ ਲੋਐਸਟ ਜਿਹੜੀ ਰੇਟਿੰਗ ਵਾਲਾ ਸੁਪਰ ਬਾਲ ਜਿਹੜਾ ਆ ਉਹ ਦੇਖਿਆ ਗਿਆ, ਅਤੇ ਪਿਛਲੇ 10 ਸਾਲਾਂ ਦੇ ਵਿੱਚ ਸਭ ਤੋਂ ਘੱਟ ਜਿਹੜੀ ਆ ਇਹ ਰੇਟਿੰਗ NFL ਦੀ ਗੇਮ ਦੀ ਜਿਹੜੀ ਆ ਉਹ ਦੇਖੀ ਗਈ ਆ। ਸੋ CBS ਦੇ ਉੱਤੇ ਗੇਮ ਜਿਹੜੀ ਚੱਲਦੀ ਆ, ਸਭ ਨੂੰ ਪਤਾ ਆ ਵੀ ਇਸ ਗੇਮ ਦੇ ਵਿੱਚ ਐਡਸ ਦਾ ਬੜਾ ਜ਼ੋਰ ਜਿਹੜਾ ਰਹਿੰਦਾ ਆ, ਵੀ ਸਪੈਸ਼ਲ ਜਿਹੜੀਆਂ ਸੁਪਰ ਬਾਲ ਐਡਸ ਜਿਹੜੀਆਂ ਬਣਦੀਆਂ ਜਿਨ੍ਹਾਂ ਦੇ $multi-million ਜਿਹੜੇ ਆ ਉਹਨਾਂ ਨੂੰ ਜਿਹੜੇ ਉਹ ਮਿਲਦੇ ਨੇ। ਸੋ ਉਹ ਵੀ ਜਿਹੜੀਆਂ ਐਡਸ ਦੇਖੀਆਂ ਗਈਆਂ, ਅਤੇ ਕਿਸੇ ਨੂੰ ਕੋਈ ਬਹੁਤੀਆਂ ਐਡਸ ਇਸ ਵਾਰ ਇੰਨੀਆਂ ਜ਼ਿਆਦਾ ਜਿਹੜੀਆਂ ਪਸੰਦ ਵੀ ਜਿਹੜੀਆਂ ਉਹ ਕਹਿ ਸਕਦੇ ਹਾਂ ਵੀ ਉਹ ਨਹੀਂ ਆਈਆਂ। ਸੋ ਇਹ ਸਾਰਾ ਕੁਛ ਕੱਲ੍ਹ ਸੁਪਰ ਬਾਲ ਦੀ ਖੇਡ ਦੇ ਵਿੱਚ ਹੋਇਆ। ਬਾਕੀ ਓਵਰਆਲ ਨਿਊ ਇੰਗਲੈਂਡ ਪੈਟਰੀਅਟਸ ਅਤੇ ਉਹਨਾਂ ਦੀ ਟੀਮ ਨੂੰ, ਟੌਮ ਬਰੇਡੀ ਨੂੰ ਬਹੁਤ ਜਿਹੜੀਆਂ ਮੁਬਾਰਕਾਂ ਆ ਵੀ ਉਹ ਇੱਕ ਵਾਰੀ ਫੇਰ ਜਿਹੜੇ ਆ ਚੈਂਪੀਅਨਸ਼ਿਪ ਜਿਹੜੀ ਆ ਉਹ ਜਿੱਤੇ ਨੇ। ਅਤੇ ਇਹ ਉਹ ਖੇਡ ਆ ਜਿਹੜੀ ਅਮਰੀਕਾ ਦੇ ਵਿੱਚ ਸਭ ਤੋਂ ਜਿਹੜੀ ਲੋਕਪ੍ਰਿਯ ਖੇਡਾਂ ਦੇ ਵਿੱਚੋਂ ਇੱਕ ਆ। ਅਜੇ ਬਾਹਰ ਬਹੁਤਾ ਇੰਨਾ ਜ਼ਿਆਦਾ ਇਸ ਦਾ ਜਿਹੜਾ ਚੱਲਣ ਨਹੀਂ ਹੈਗਾ, ਪਰ ਹੌਲੀ ਹੌਲੀ ਇੰਟਰਨੈਸ਼ਨਲ ਜਿਹੜੇ ਇਸ ਦੀ ਆਡੀਅנס ਆ ਉਹ ਵੀ ਕਹਿੰਦੇ ਆ ਬਣ ਰਹੀ ਆ ਜੀ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਆ ਵੀ USA ਦੇ ਵਿੱਚ ਰੇਸਿਜ਼ਮ ਜਿਹੜੀ ਆ ਕਹਿੰਦੇ ਵੀ ਹਜੇ ਤੱਕ ਵੀ ਖਤਮ ਨਹੀਂ ਹੋਈ ਹੈਗੀ। ਲਗਭਗ 35 ਸਾਲ ਪਹਿਲਾਂ ਜਿਹੜੇ ਗਵਰਨਰ ਵਰਜੀਨੀਆ ਦੇ ਉਸ ਟਾਈਮ ਦੇ ਉੱਤੇ ਮੈਡੀਕਲ ਸਕੂਲ ਦੇ ਸਟੂਡੈਂਟ ਜਿਹੜੇ ਨੌਰਥਮ, ਤੁਸੀਂ ਸ਼ਨੀਚਰਵਾਰ ਵੀ ਖਬਰਾਂ ਦੇ ਵਿੱਚ ਇਹ ਕਵਰ ਕੀਤਾ ਸੀ ਵੀ ਕਿਸ ਤਰ੍ਹਾਂ ਉਹਨਾਂ ਦੀਆਂ ਫੋਟੋਆਂ ਇੱਕ ਈਅਰ ਬੁੱਕ 'ਚ ਨਿਕਲੀਆਂ, ਉਹ ਹੇਟ ਵਾਲੀਆਂ, ਰੇਸ ਵਾਲੀਆਂ ਸੀਗੀਆਂ, ਅਤੇ ਉਹਨਾਂ ਦੇ ਸੰਬੰਧ ਦੇ ਵਿੱਚ ਕਾਫੀ ਜਿਹੜਾ ਉਹਨਾਂ ਦਾ ਵਿਰੋਧ ਹੋ ਰਿਹਾ ਹੈਗਾ। ਬਹੁਤ ਸਾਰੇ ਜਿਹੜੇ ਕਈ ਚਰਚ ਦੇ ਲੀਡਰਸ ਹੈਗੇ ਆ ਉਹ ਕਹਿੰਦੇ ਆ ਵੀ ਉਹਨਾਂ ਨੂੰ ਮਾਫ ਕਰ ਦੇਣਾ ਚਾਹੀਦਾ, ਅਤੇ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਜਿਹੜਾ ਆ ਇੱਕ ਵਧੀਆ ਮੈਸੇਜ ਦੇਣਾ ਚਾਹੀਦਾ ਤਾਂ ਕਿ ਜਿਹੜਾ ਆ ਪਿਛਲਾ ਭੁੱਲਿਆ ਜਾ ਸਕੇ। ਪਰ ਵਿਰੋਧ ਵੀ ਉਹਨਾਂ ਦਾ ਜਿਹੜਾ ਬਹੁਤ ਜ਼ਿਆਦਾ ਹੋ ਰਿਹਾ ਪਈ, ਜਿਹੜੇ ਗਵਰਨਰ ਆ ਉਹਨਾਂ ਨੂੰ ਰਿਜ਼ਾਈਨ ਕਰਨਾ ਚਾਹੀਦਾ ਹੈਗਾ ਆ। ਜੀ ਬਿਲਕੁਲ। ਸੋ ਇਹ ਕਾਫੀ ਜ਼ਿਆਦਾ ਪੋਲੀਟੀਕਲ ਜਿਹੜਾ ਹਰਜੋਤ ਸਿੰਘ ਜੀ ਉਹ ਚੱਲ ਰਿਹਾ ਆ ਉੱਥੇ ਅਪਹੀਵਲ। ਉੱਦਾਂ ਉਹਨਾਂ ਨੇ ਜਿਹੜਾ ਗਵਰਨਰ ਨੇ ਕਿਹਾ ਆ ਵੀ ਮੈਂ ਜਿਹੜਾ ਅਸਤੀਫਾ ਉਹ ਨਹੀਂ ਦਊਂਗਾ, ਮੈਂ ਆਪਣੀ ਪੂਰੀ ਦੀ ਪੂਰੀ ਜਿਹੜੀ ਆ ਟੈਨਿਓਰ ਆ ਇੱਕ ਹਿਸਾਬ ਦੇ ਨਾਲ ਉਹ ਪੂਰੀ ਜਿਹੜੀ ਉਹ ਕਰੂੰਗਾ। ਸੋ ਨੌਰਥਮ ਇੱਕ ਟਾਈਮ ਦੇ ਉੱਤੇ ਜਿਹੜੇ ਉਹ ਪਹਿਲੋਂ ਰਿਪਬਲਿਕਨ ਪਾਰਟੀ 'ਚ ਵੀ ਰਹੇ ਆ, ਫਿਰ ਹੁਣ ਰੀਸੈਂਟਲੀ ਉਹਨਾਂ ਨੇ ਡੈਮੋਕ੍ਰੇਟ ਪਾਰਟੀ ਨੂੰ ਜਿਹੜਾ ਜੁਆਇਨ ਵੀ ਉਹਨਾਂ ਨੇ ਕੀਤਾ ਸੀਗਾ। ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਇਸ ਕੇਸ ਤੋਂ ਕਈਆਂ ਤੋਂ ਜਿਹੜੇ ਉਹ ਨਾਖੁਸ਼ ਵੀ ਸੀਗੇ। ਬਰਨੀ ਸੈਂਡਰਸ ਨੇ ਇਹਨਾਂ ਨੂੰ ਅੰਡੋਰਸ ਨਹੀਂ ਸੀ ਉਸ ਟਾਈਮ ਦੇ ਉੱਤੇ ਕੀਤਾ ਜਦੋਂ ਇਹ ਗਵਰਨਰਸ਼ਿਪ ਦੇ ਲਈ ਜਿਹੜੇ ਉਹ ਰਨ ਕਰ ਰਹੇ ਸੀਗੇ, ਅਤੇ ਹੁਣ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਇਨਫੈਕਟ ਇਹਨਾਂ ਦੇ ਅਸਤੀਫੇ ਦੀ ਜਿਹੜੀ ਮੰਗ ਕਰ ਰਹੇ, ਜਿਨ੍ਹਾਂ 'ਚ ਕਈ ਸੈਨੇਟਰ ਜਿਹੜੇ ਆ ਉਸ ਦੇ ਵਿੱਚ ਉਹ ਸਾਹਮਣੇ ਆਏ ਨੇ। ਸੋ ਇਹ ਦੇਖਣ ਵਾਲੀ ਗੱਲ ਆ ਵੀ ਹੁਣ ਅੱਗੇ ਜਿਹੜਾ ਕੀ ਬਣੂਗਾ। ਪਰ ਓਵਰਆਲ ਜਿਹੜੇ ਆ ਇਸ ਦੇ ਨਾਲ ਜਿਹੜੇ ਆ ਲੋਕ ਨਾਖੁਸ਼ ਨੇ ਵੀ ਇਸ ਦੇ ਨਾਲ ਇੱਦਾਂ ਹੋਇਆ ਆ। ਉਸ ਦੀ ਤਸਵੀਰ ਸੀਗੀ ਵੀ ਆਪਣੇ ਮੂੰਹ ਨੂੰ ਜਿਹੜਾ ਕਾਲੇ ਰੰਗ ਲਾ ਕੇ ਉਹ, ਅਤੇ ਇੱਕ ਨਾਲ KKK ਦੇ ਜਿਹੜੀ ਉਹ ਤਿੱਖੀ ਟੋਪੀ ਪਾ ਕੇ ਜਿਹੜੀ ਆ ਉਹ ਬੰਦੇ ਦੇ ਨਾਲ ਜਿਹੜੀ ਇਸ ਦੀ ਤਸਵੀਰ ਸੀ। ਅਤੇ ਹਰਜੋਤ ਸਿੰਘ ਜੀ ਇਸੇ ਪੋਲੀਟੀਕਲ ਸਟੋਰਮ ਦੇ ਵਿੱਚ ਇੱਕ ਹੋਰ ਖਬਰ ਜਿਹੜੀ ਆ ਰਹੀ ਆ, ਵਰਜੀਨੀਆ ਦੇ ਲੈਫਟੀਨੈਂਟ ਗਵਰਨਰ ਜਸਟਿਨ ਫੇਅਰਫੈਕਸ ਦੇ ਉੱਤੇ ਸੈਕਸ਼ੂਅਲ ਅਸੌਲਟ ਦੇ ਜਿਹੜੇ ਆ ਉਹ ਆਰੋਪ, ਕਥਿਤ ਦੋਸ਼ ਜਿਹੜੇ ਆ ਉਹ ਲਾਏ ਗਏ ਨੇ। ਇਹ ਕਹਿੰਦੇ ਵੀ 15 ਸਾਲ ਪਹਿਲਾਂ ਜਿਹੜੇ ਆ ਉਹਨਾਂ ਦੇ ਜਿਹੜੇ ਉੱਤੇ ਦੋਸ਼ ਆ ਇਹ ਲੱਗੇ ਨੇ, ਜਿਸ ਨੂੰ ਉਹਨਾਂ ਨੇ ਜਿਹੜਾ ਨਕਾਰ ਦਿੱਤਾ ਆ ਵੀ ਇਹ ਟੋਟਲੀ ਜਿਹੜੀ ਆ ਉਹ ਗਲਤ ਗੱਲ ਹੈਗੀ ਆ। ਸੋ ਇਹ ਇਸ ਟਾਈਮ ਗਵਰਨਰ ਅਤੇ ਲੈਫਟੀਨੈਂਟ ਗਵਰਨਰ ਜਿਹੜੇ ਚੰਗੇ ਤੱਤੇ ਪਾਣੀ ਦੇ ਵਿੱਚੋਂ ਜਿਹੜੇ ਉਹ ਲੰਘ ਰਹੇ ਨੇ। ਸਰੋਤਿਆਂ ਨੂੰ ਦੱਸਦੇ ਜਾਈਏ ਇਹ ਜਿਹੜਾ ਇਹਨਾਂ ਦਾ ਵਿਰੋਧ ਆ ਬਹੁਤ ਜ਼ਿਆਦਾ ਜਿਹੜਾ ਹੋਇਆ ਹੈਗਾ ਜਦੋਂ 2 ਵੀਕ ਪਹਿਲਾਂ ਇੱਕ ਬਿੱਲ ਜਿਹੜਾ ਉੱਥੇ ਦੀ ਅਸੈਂਬਲੀ 'ਚ ਲੈ ਕੇ ਆਏ ਸੀ ਅਬੋਰਸ਼ਨ ਵਾਲਾ ਸੀ ਵੀ ਲੇਟ ਟਰਾਈਮੈਸਟਰ ਦੇ ਵਿੱਚ ਵੀ ਜਿਹੜਾ ਅਬੋਰਸ਼ਨ ਹੋ ਸਕਦਾ ਹੈਗਾ। ਉਹ ਤੋਂ ਬਾਅਦ ਰਿਪਬਲਿਕਨਾਂ ਨੇ ਤਾਂ ਵਿਰੋਧ ਕਰਨਾ ਹੀ ਸੀ, ਅਤੇ ਡੈਮੋਕ੍ਰੇਟਸ ਵੀ ਕਈ ਜਿਹੜੇ ਆ ਉਹਨਾਂ ਦੇ ਵਿਰੋਧ ਦੇ ਵਿੱਚ ਆਏ ਵੀ ਇਹ ਰੋਂਗ ਹੈਗਾ,
ਉਸ ਤੋਂ ਬਾਅਦ ਫਿਰ ਜਿਹੜੇ ਬੰਦਾ ਫਿਰ ਨਿਸ਼ਾਨੇ 'ਤੇ ਆ ਜਾਏ ਤਾਂ ਫਿਰ ਉਹਨਾਂ ਦੇ ਜਿਹੜੇ ਪੁਰਾਣੇ ਰੈਕਡ ਆ ਫੋਲਣੇ ਸ਼ੁਰੂ ਕਰ ਦਿੱਤੇ। ਤਾਂ ਇਹ ਜਿਹੜੇ ਆ ਦੋਨੋਂ ਹੀ ਹੁਣ ਗਵਰਨਰ ਤੇ ਲੈਫਟੀਨੈਂਟ ਗਵਰਨਰ ਜਿਹੜੇ ਆ ਉਹ ਹੁਣ ਕੰਟਰੋਵਰਸੀ 'ਚ ਆ ਗਏ ਹੈਗੇ ਆ। ਬਿਲਕੁਲ, ਵੈਸੇ ਬੜੀ ਹੈਰਾਨੀ ਦੀ ਗੱਲ ਹਰਜੋਤ ਸਿੰਘ ਜੀ ਵੀ ਜਦੋਂ ਇਹ ਬੰਦੇ ਰਨ ਕਰਦੇ ਕੀ ਉਦੋਂ ਉਹਨਾਂ ਨੂੰ ਇਸ ਮਾਈਕਰੋਸਕੋਪ ਦੇ ਨਾਲ ਨਹੀਂ ਦੇਖਿਆ ਜਾਂਦਾ। ਈਅਰ ਬੁੱਕ ਤਾਂ ਬੜੀ ਇੱਕ ਆਮ ਜਿਹੀ ਗੱਲ ਆ ਜਿਹੜੀ ਖਾਸ ਕਰਕੇ ਇੱਥੇ ਸਕੂਲਾਂ ਦੇ ਵਿੱਚ ਆ ਵੀ ਜਿਹੜਾ ਬੰਦਾ ਉਹਨਾਂ ਦੇ ਨਾਲ ਹੁੰਦਾ ਉਹ ਦੇਖਦੇ ਨੇ, ਕਰਦੇ ਨੇ, ਜਾਂ ਫਿਰ ਉਸ ਗੱਲ ਨੂੰ ਉਦੋਂ ਹੀ ਜਿਹੜਾ ਉਹ ਜਾਨ ਦੱਬ ਲਿਆ ਜਾਂਦਾ ਆ ਵੀ ਨਾ ਜਿਹੜੀ ਇਹ ਬਾਹਰ ਜਿਹੜੀ ਉਹ ਨਿਕਲੇ। ਸੋ ਇਹ ਇੱਦਾਂ ਕੁਛ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ ਆ ਜੋ ਕਿ ਓਵਰਆਲ ਪੋਲੀਟਿਕਸ ਦੇ ਲਈ ਇੱਕ ਮਾੜੀ ਗੱਲ ਆ। ਅਤੇ ਬਹੁਤ ਸਾਰੇ ਲੋਕ ਹਰਜੋਤ ਸਿੰਘ ਜੀ ਇਹ ਵੀ ਕਹਿੰਦੇ ਵੀ ਜੇ ਕਿਸੇ ਨੇ ਪੁਰਾਣੀ ਕੋਈ ਗਲਤੀ ਕੀਤੀ ਆ ਜਿਨ੍ਹਾਂ ਦੇ ਵਿੱਚ ਉਹ ਇਕੱਲੇ ਇਹੀ ਨਹੀਂ, ਦੋਨੋਂ ਪਾਸੇ ਪਾਰਟੀਆਂ ਦੇ ਜਿਹੜੇ ਮੈਂਬਰ ਜਿਹੜੇ ਆਉਂਦੇ ਆ ਵੀ ਉਸ ਨੂੰ ਭੁੱਲ ਕੇ ਗਾਂਹ ਉਹਨਾਂ ਨੂੰ ਵਧਣ ਦਾ ਜਿਹੜਾ ਮੌਕਾ ਦੇਣਾ ਚਾਹੀਦਾ ਆ। ਪਰ ਕਈ ਜਣੇ ਆ ਜਿਹੜੇ ਕਹਿ ਲਓ ਵੀ ਖਾਸ ਕਰਕੇ ਜਿਹੜੇ ਵਿਰੋਧੀ ਹੁੰਦੇ ਆ ਇੱਕ ਪਾਰਟੀ ਦੇ ਦੂਜੇ ਦੇ, ਉਹ ਤਾਂ ਕਹਿੰਦੇ ਆ ਵੀ ਨਹੀਂ ਇਹਦੇ ਨਾਲ ਦਾ ਫਿਰ ਗੰਦਾ ਬੰਦਾ ਹੈ ਨਹੀਂ। ਆਪਾਂ ਬ੍ਰੈਟ ਕੈਵਨਾ ਦੇ ਮੌਕੇ ਦੇ ਉੱਤੇ ਵੀ ਇੱਦਾਂ ਹੀ ਦੇਖਿਆ ਸੀ ਜਦੋਂ ਸੁਪਰੀਮ ਕੋਰਟ ਦੀ ਨੋਮੀਨੇਸ਼ਨ ਦੀਆਂ ਗੱਲਾਂ ਜਿਹੜੀਆਂ ਉਹ ਚੱਲ ਰਹੀਆਂ ਸੀਗੀਆਂ, ਇੱਕ ਫੋਟੋ ਜਿਹੜੀ ਆ ਉਹ ਸਾਹਮਣੇ ਆਉਣੀ ਅਤੇ ਉੱਦਾਂ ਜਿਹੜੇ ਸੈਕਸ਼ੂਅਲ ਅਸੌਲਟ ਦੇ ਜਿਹੜੇ ਆ ਕੇਸ ਹੋਣੇ, ਦੋਨੋਂ ਚੀਜ਼ਾਂ ਜਿਹੜੀਆਂ ਬਹੁਤ ਵੱਖੋ ਵੱਖਰੀਆਂ ਆ। ਪਰ ਬਹੁਤ ਸਾਰੇ ਲੋਕ ਇਸ ਵੱਲ ਨੂੰ ਵੀ ਜਿਹੜੀ ਆ ਉਹ ਗੱਲ ਕਰਦੇ ਨੇ ਵੀ ਜੇ ਕੀਤੀਆਂ ਪੁਰਾਣੀਆਂ ਗਲਤੀਆਂ ਨੂੰ ਉਹਦਾ ਪਛਤਾਤਾਪ ਕਰਕੇ ਬੰਦਾ ਗਾਂਹ ਜਾਂਦਾ ਆ ਤਾਂ ਉਸ ਨੂੰ ਮੌਕਾ ਦੇਣਾ ਚਾਹੀਦਾ ਆ। ਪਰ ਇਹ ਬੜੀ ਅਫਸੋਸਜਨਕ ਗੱਲ ਆ ਵੀ ਇੱਦਾਂ ਦੀਆਂ ਵਾਰਦਾਤਾਂ ਅੱਜ ਦੇ ਯੁੱਗ ਦੇ ਵਿੱਚ ਬਾਰ-ਬਾਰ ਜਿਹੜੀਆਂ ਉਹ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਨੇ। ਸਭ ਤੋਂ ਹੈਰਾਨੀ ਵਾਲੀ ਗੱਲ ਆ ਵੀ ਜਿਸ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਬੁੱਕ ਛਾਪੀ ਈਅਰ ਬੁੱਕ ਉਹਨਾਂ ਨੇ ਉਸ ਟਾਈਮ ਦੇ ਉੱਤੇ ਕਿਸੇ ਨੇ ਚੈੱਕਅਪ ਨਹੀਂ ਕੀਤਾ। ਹੁਣ ਉਹ ਯੂਨੀਵਰਸਿਟੀ ਦੀ ਵੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਸ਼ੁਰੂ ਹੈਗੀ ਆ। ਪਰ ਹਰਜੋਤ ਸਿੰਘ ਜੀ ਇੱਕ ਚੀਜ਼ ਦੇਖੀ ਗਈ ਆ ਉਸ ਟਾਈਮ ਦੇ ਉੱਤੇ ਜਦੋਂ ਕੋਈ ਇੱਦਾਂ ਦਾ ਕਰਦਾ ਸੀ ਉਦੋਂ ਇਹ ਐਡੀ ਬਿਗ ਡੀਲ ਨਹੀਂ ਸੀ ਮੰਨੀ ਜਾਂਦੀ। ਉਦੋਂ ਕਹਿੰਦੇ ਵੀ ਹਾਂ ਵੀ ਚਲੋ ਹੈਗਾ ਆ, ਲੋਕੀ ਕਰ ਜਾਂਦੇ। ਆਈ ਥਿੰਕ ਹੁਣ ਲੋਕ ਜ਼ਿਆਦਾ ਇਸ ਚੀਜ਼ ਦੇ ਪ੍ਰਤੀ ਜਾਗਰੂਕ ਹੋ ਗਏ ਆ ਅਤੇ ਜਾਂ ਇਸ ਚੀਜ਼ ਦਾ ਜਿਹੜਾ ਕਿਉਂਕਿ ਹੁਣ ਸੋਸ਼ਲ ਮੀਡੀਆ ਵੀ ਜਿਹੜਾ ਜ਼ਿਆਦਾ ਆ ਗਿਆ ਆ, ਇਹਦਾ ਰੌਲਾ ਵੀ ਜਿਹੜਾ ਉਹ ਜ਼ਿਆਦਾ ਪੈਂਦਾ ਆ। ਸੋ ਹੋ ਸਕਦਾ ਕਈਆਂ ਹੋਰਾਂ ਨੇ ਵੀ ਇਸ ਤਰੀਕੇ ਦੇ ਨਾਲ ਜਿਹੜੇ ਉਹ ਕੰਮ ਕੀਤੇ ਹੋਣ। ਬਸ ਜਿਹੜਾ ਬੰਦਾ ਪਾਵਰ ਦੇ ਵਿੱਚ ਜਾਂ ਜਦੋਂ ਉੱਤੇ ਆਉਂਦਾ ਆ ਉਹਨੂੰ ਤਾਂ ਫਿਰ ਜਿਹੜੇ ਇਸ ਤਰੀਕੇ ਦੇ ਨਾਲ ਦੇਖਿਆ ਹੀ ਜਿਹੜਾ ਫਿਰ ਉਹ ਜਾਂਦਾ ਆ। ਇਹ ਹੌਲੀ ਹੌਲੀ ਜਿਹੜਾ ਆਪਾਂ ਦੇਖਿਆ ਵੀ ਸਮੇਂ ਦੇ ਵਿੱਚ ਜਿਹੜੀ ਤਬਦੀਲੀ ਆਈ ਆ, ਪਹਿਲੋਂ ਜਿਹੜੀਆਂ ਚੀਜ਼ਾਂ ਅਪਣਾਈਆਂ ਹੋਈਆਂ ਸੀਗੀਆਂ ਲੋਕ ਹੁਣ ਉਸ ਤੋਂ ਕਿਨਾਰਾ ਕਰ ਰਹੇ ਨੇ। ਜੀ ਅਗਲੀ ਖਬਰ ਵੱਲ ਚੱਲੀਏ। ਕੱਲ੍ਹ ਨੂੰ ਜਿਹੜੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੈਗੇ ਆ ਟਿਊਜ਼ਡੇ ਨੂੰ ਸ਼ਾਮ ਨੂੰ 9 ਵਜੇ ਈਸਟਰਨ ਟਾਈਮ ਅਤੇ 6 ਵਜੇ ਜਿਹੜਾ ਕੈਲੀਫੋਰਨੀਆ ਦਾ ਟਾਈਮ ਹੈਗਾ ਆ ਉਹਦੇ ਵਿੱਚ ਸਟੇਟ ਆਫ ਦਾ ਯੂਨੀਅਨ ਜਿਹੜਾ ਹੈਗਾ ਐਡਰੈਸ ਕਰਨਗੇ ਕਾਂਗਰਸ ਨੂੰ, ਜਿਹਦੇ ਵਿੱਚ ਲਗਭਗ ਸਾਰੇ ਹੀ TV ਚੈਨਲਸ, ਰੇਡੀਓ ਸਟੇਸ਼ਨਸ ਜਿੰਨੇ ਵੀ USA ਦੇ ਹੈਗੇ ਆ ਉਹਨਾਂ ਨੂੰ ਬਰੋਡਕਾਸਟ ਲਾਈਵ ਕਰਨਗੇ। ਸੋ ਹਜੇ ਵੀ ਬਹੁਤ ਸਾਰਾ ਜਿਹੜਾ ਸਸਪੈਂਸ ਬਣਿਆ ਹੋਇਆ ਵੀ ਉਹਦੇ ਵਿੱਚ ਉਹ ਕੀ ਕਹਿਣਗੇ। ਕਈ ਤਾਂ ਕਹਿੰਦੇ ਵੀ ਇਹ ਵੀ ਹਿੰਟ ਦੇ ਰਹੇ ਆ ਵੀ ਉਹ ਹੋ ਸਕਦਾ ਵੀ ਜਿਹੜਾ ਐਮਰਜੈਂਸੀ ਡਿਕਲੇਅਰ ਕਰਨ ਵਾਲਾ ਵੀ ਜਿਹੜਾ ਕੰਧ ਬਣਾਉਣ ਵਾਲਾ ਆ ਉਹਦੇ ਵਿੱਚ ਹੀ ਅਨਾਊਂਸ ਕਰ ਦੇਣ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਤੋਂ ਗਵਰਨਮੈਂਟ ਓਪਨ ਹੋਈ ਆ ਉਹਨਾਂ ਨੇ ਸਮਾਂ ਦਿੱਤਾ ਸੀ 15 ਫਰਵਰੀ ਤੱਕ ਦਾ ਬਈ ਕੋਈ ਨਾ ਕੋਈ ਸੋਲੂਸ਼ਨ ਲੈ ਕੇ ਆਓ। ਅਤੇ ਅੱਜ ਦੀ ਡੇਟ ਤੱਕ ਜਿਹੜਾ ਆ ਵਾਲ ਵਾਲੇ ਮੁੱਦੇ ਦੇ ਉੱਤੇ ਕੋਈ ਵੀ ਜਿਹੜਾ ਐਗਰੀਮੈਂਟ ਨਹੀਂ ਹੋਇਆ। ਅਤੇ ਦੂਸਰੇ ਪਾਸੇ ਜਿਹੜੇ ਡੈਮੋਕ੍ਰੇਟਸ ਹੈਗੇ ਆ ਉਹ ਵੀ ਜਿਹੜੇ ਕਾਫੀ ਐਕਟਿਵ ਹੋਏ ਆ। ਸਟੇਸੀ ਅਬਰਾਮਸ ਜਿਹੜੀ ਆ ਉਹ ਇਹਨਾਂ ਨੂੰ ਜਿਹੜਾ ਕਾਊਂਟਰ ਕਰਨਗੇ ਅਤੇ ਉਹਨਾਂ ਨੇ ਵੀ ਇੱਦਾਂ ਦੇ ਜਿਹੜੇ ਬੰਦੇ ਸੱਦੇ ਹੈਗੇ ਆ ਆਪਣੇ ਪੋਡੀਅਮ ਦੇ ਵਿੱਚ ਜਿੱਥੇ ਇੱਕ ਤਰ੍ਹਾਂ ਨਾਲ ਜੋ ਉਲਟ ਹੋਇਆ ਆ ਉਹ ਸ਼ੋਅ ਕੀਤਾ ਜਾ ਸਕੇ। ਜੀ ਬਿਲਕੁਲ, ਇਹ ਕਾਫੀ ਜਿਹੜਾ ਹੈਗਾ ਆ। ਅਤੇ ਇੱਕ ਹਰਜੋਤ ਸਿੰਘ ਜੀ ਵੈਸੇ ਇੱਕ ਖਬਰ ਆ ਰਹੀ ਸੀ, ਕਹਿੰਦੇ ਡੈਮੋਕ੍ਰੇਟ ਵਾਲੇ ਡੀਲ ਜਿਹੜੇ ਸ਼ਾਇਦ ਬਣਾ ਸਕਦੇ ਆ, ਕਹਿੰਦੇ ਬਸ਼ਰਤੇ ਇਸ ਨੂੰ ਵਾਲ ਨਾ ਆਖਿਆ ਜਾਵੇ। ਇੱਦਾਂ ਦੀ ਇੱਕ ਜਿਹੜੀ ਰਿਪੋਰਟ ਆ ਉਹ ਜਿਹੜੀ ਸੁਣਨ ਨੂੰ ਮਿਲੀ ਸੀਗੀ। ਸੋ ਕਿਉਂਕਿ ਉਹਨਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਪੋਲੀਟੀਕਲ ਪ੍ਰੈਸ਼ਰ ਹੈਗਾ, ਕਿਉਂਕਿ ਇਹ ਪਹਿਲੀ ਵਾਰੀ ਤਾਂ ਦੋਸ਼ ਜਿਹੜਾ ਉਹ ਰਿਪਬਲਿਕਨ ਪਾਰਟੀ ਦੇ ਉੱਤੇ ਜਾਂ ਰਾਸ਼ਟਰਪਤੀ ਟਰੰਪ ਦੇ ਉੱਤੇ ਉਹਨਾਂ ਨੇ ਮੜ ਕੇ ਜਿਹੜਾ ਆ ਇੰਨੇ ਦਿਨ 30 ਦਿਨ ਤੋਂ ਵੱਧ ਜਿਹੜੀ ਸਰਕਾਰ ਬੰਦ ਰੱਖੀ ਆ। ਜੇ ਦੁਬਾਰੇ ਹੁਣ ਨੈਗੋਸੀਏਸ਼ਨਾਂ ਫੇਲ ਹੁੰਦੀਆਂ ਆ ਅਤੇ ਇਸ ਵਾਰ ਰਾਸ਼ਟਰਪਤੀ ਟਰੰਪ ਵੀ ਜਿਹੜੇ ਚੁੱਪੀ ਧਾਰੀ ਬੈਠੇ ਹੋਏ ਉਹਨਾਂ ਨੇ ਬਹੁਤਾ ਇਸ ਦੇ ਉੱਤੇ ਜਾਂ ਕਹਿ ਲਓ ਵੀ ਆਪਣਾ ਬੜਬੋਲੇਪਨ ਨੂੰ ਉਹਨਾਂ ਨੇ ਰੋਕ ਕੇ ਰੱਖਿਆ ਹੋਇਆ ਆ। ਸੋ ਇਹ ਵੀ ਦੇਖਣ ਵਾਲੀ ਗੱਲ ਹੋਊਗੀ ਵੀ ਕਿੱਦਾਂ ਦੀ ਡੀਲ ਜਿਹੜੀ ਆ ਉਹ ਬਣ ਸਕਦੀ ਆ। ਸੋ ਇਹ ਰਿਪੋਰਟ ਆ ਰਹੀ ਆ ਵੀ ਬਾਰਡਰ ਸਿਕਿਉਰਿਟੀ ਦੇ ਨਾਂ ਦੇ ਉੱਤੇ ਸ਼ਾਇਦ ਜਿਹੜੇ ਡਾਲਰ ਆ ਉਹ ਦਿੱਤੇ ਜਾ ਸਕਦੇ ਆ ਵੀ ਉਸ ਨੂੰ ਵਾਲ ਜਿਹੜਾ ਆ ਬਸ਼ਰਤੇ
ਨਾ ਆਖਿਆ ਜਾਵੇ। ਸੋ ਲੈਟਸ ਸੀ ਜਿਹੜੀ ਕਿੱਦਾਂ ਦੀ ਡੀਲ ਬਣਦੀ ਆ। ਨਹੀਂ ਤਾਂ 15 ਜਿਹੜੀ ਫਰਵਰੀ ਆ ਉਹ ਬਹੁਤੀ ਦੂਰ ਨਹੀਂ ਆ, ਬਸ 2 ਵੀਕ ਤੋਂ ਵੀ ਘੱਟ ਦਾ ਜਿਹੜਾ ਸਮਾਂ ਉਸ ਦੇ ਵਿੱਚ ਰਹਿ ਗਿਆ ਆ। ਅਤੇ ਬਾਕੀ ਕੱਲ੍ਹ ਨੂੰ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਡੈਫੀਨੇਟਲੀ ਬਾਰਡਰ ਸਿਕਿਉਰਿਟੀ ਦੇ ਉੱਤੇ ਹੋਣਗੇ। ਅਤੇ ਇਹ ਵੀ ਹਰਜੋਤ ਸਿੰਘ ਜੀ ਹੋ ਸਕਦਾ ਜਿੱਦਾਂ ਲਾਸਟ ਟਾਈਮ ਵੀ ਇੱਦਾਂ ਹੋਇਆ ਸੀ, ਉਹਨਾਂ ਨੇ ਉਹ ਮੈਂਬਰਸ ਨੂੰ, ਲੋਕਾਂ ਨੂੰ ਬੁਲਾਇਆ ਸੀ ਜਿਹੜੇ ਇਲੀਗਲ ਇਮੀਗ੍ਰੇਸ਼ਨ ਦੇ ਵਾਇਲੈਂਸ ਤੋਂ ਜਿਹੜੇ ਪੀੜਤ ਸੀਗੇ। ਸੋ ਇੱਕ ਵਾਰੀ ਫਿਰ ਜਿਹੜੇ ਆ ਉਹ ਦੁਨੀਆ ਨੂੰ, ਖਾਸ ਕਰਕੇ ਅਮਰੀਕਾ ਨੂੰ ਜਿਹੜਾ ਉਹ ਦਿਖਾਉਣਗੇ ਵੀ ਇਲੀਗਲ ਜਿਹੜੀ ਇਮੀਗ੍ਰੇਸ਼ਨ ਆ, ਜਿਹੜੇ ਲੋਕ ਇੱਧਰ ਆ ਰਹੇ ਨੇ ਉਹ ਸਾਰੇ ਦੇ ਸਾਰੇ ਇੱਕ ਹਿਸਾਬ ਦੇ ਨਾਲ ਇਸ ਤਰੀਕੇ ਦੇ ਆ, ਅਤੇ ਅਮਰੀਕਾ ਵਾਲੇ ਜਿਹੜੇ ਉਸ ਦੇ ਕਰਕੇ ਨਾਗਰਿਕ ਆ ਉਹ ਸਫਰ ਕਰ ਰਹੇ ਆ। ਇਹ ਵੀ ਜਿਹੜਾ ਆ ਉਹ ਹੋ ਸਕਦਾ, ਕਿਉਂਕਿ ਇੱਕ ਅੱਧੇ ਗੈਸਟ ਨੂੰ ਹਮੇਸ਼ਾ ਹੀ ਜਿਹੜੇ ਵੀ ਪ੍ਰੈਜ਼ੀਡੈਂਟ ਹੁੰਦੇ ਆ ਉਹ ਬੁਲਾਉਂਦੇ ਨੇ, ਚਾਹੇ ਕੋਈ ਆਰਮੀ ਵਾਲਾ ਹੋਵੇ ਜਾਂ ਜਿਨ੍ਹਾਂ ਨੇ ਬਹੁਤ ਵਧੀਆ ਕੋਈ ਕੰਮ ਜਿਹੜਾ ਕੀਤਾ ਹੁੰਦਾ ਆ, ਅਤੇ ਜ਼ਿਆਦਾਤਰ ਕੁਛ ਵਿਕਟਮਸ ਹੀ ਜਿਹੜੇ ਬੁਲਾਏ ਜਾਂਦੇ ਨੇ। ਹਰਜੋਤ ਸਿੰਘ ਜੀ ਉਸ ਦੇ ਨਾਲ ਇਹ ਆ ਵੀ ਪੋਲੀਟੀਕਲ ਮਾਈਲੇਜ ਜਿਹੜੀ ਸੋਹਣੀ ਆ ਜਿਹੜਾ ਵੀ ਪ੍ਰੈਜ਼ੀਡੈਂਟ ਹੁੰਦਾ ਹੈ ਉਹਨਾਂ ਨੂੰ ਮਿਲਦੀ ਆ। ਜੀ ਬਿਲਕੁਲ ਹੋ ਸਕਦਾ ਹੈ ਕੋਈ ਡੀਲ, ਜਿਸ ਤਰ੍ਹਾਂ ਤੁਸੀਂ ਕਿਹਾ, ਜੇ ਪ੍ਰੈਜ਼ੀਡੈਂਟ ਟਰੰਪ ਨੂੰ ਵੀ ਵਾਚ ਕਰੋ ਪਿਛਲੇ ਕੁਝ ਕੁ ਹਫ਼ਤਿਆਂ ਤੋਂ ਉਹ ਬਾਲ ਤੋਂ ਥੋੜ੍ਹਾ ਜਿਹਾ ਪਰੇ ਨੂੰ ਹੁੰਦੇ ਜਾਂਦੇ। ਉਹ ਕਹਿ ਰਿਹਾ ਮੇਬੀ ਸਟੀਲ ਬਾਰਸ ਜਾਂ ਕੁਛ ਹੋਰ ਇੱਦਾਂ ਦਾ ਵੀ ਲੱਗੇ। ਸੋ ਹੋ ਸਕਦਾ ਕੋਈ ਨਾ ਕੋਈ ਆਲਟਰਨੇਟਿਵ ਲੱਭ ਜਾਏ। ਜੇ ਲੱਭ ਜਾਏ ਤਾਂ ਇਹ ਅਮਰੀਕਾ ਦੇ ਲਈ ਬਹੁਤ ਵਧੀਆ ਹੈਗਾ ਆ, ਕਿਉਂਕਿ ਜਿੰਨੀ ਡਿਵਾਈਡਡ ਕਾਂਗਰਸ ਹੈਗੀ ਆ ਇਸ ਟਾਈਮ ਦੇ ਉੱਤੇ, ਉਹਦੇ ਨਾਲ ਫਿਰ ਨਹੀਂ 2 ਸਾਲ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਨਹੀਂ ਕੋਈ ਕੰਮ ਹੋਊਗਾ। ਬਿਲਕੁਲ ਇਹਦੇ ਨਾਲ ਹਰਜੋਤ ਸਿੰਘ ਜੀ ਲੋਕ ਜਿਹੜੇ ਵੋਟ ਵੀ ਪਾਉਂਦੇ ਆ ਉਹਨਾਂ ਦਾ ਵੀ ਕਹਿ ਲਓ ਵੀ ਵਿਸ਼ਵਾਸ ਇਸ ਚੀਜ਼ ਦੇ ਵਿੱਚ ਘਟਦਾ। ਯਾਰ ਅਸੀਂ ਵੋਟਾਂ ਪਾ ਕੇ ਲੋਕਾਂ ਨੂੰ ਉੱਥੇ ਘੱਲਦੇ ਹਾਂ ਅਤੇ ਉਹ ਆਪਸ ਦੇ ਵਿੱਚ ਉੱਥੇ ਲੜੀ ਜਾਂਦੇ, ਕਰਦੇ ਜਿਹੜੇ ਉਹ ਕੁਛ ਨਹੀਂ ਆ। ਛੋਟੀਆਂ ਮੋਟੀਆਂ ਫਿਰ ਗੱਲਾਂ ਦੇ ਉੱਤੇ ਜਿਹੜੇ ਉਹ ਸਿੰਘ ਜਿਹੜੇ ਉਹ ਫਸਾਈ ਰੱਖਦੇ ਨੇ, ਛੋਟੀ ਹੋਵੇ ਵੱਡੀ ਹੋਵੇ, ਜਦੋਂ ਜਿੱਦਾਂ ਵੀ ਆ। ਸੋ ਲੋਕ ਜਦੋਂ ਉਹਨੇ ਆਪਣੀ ਪੇ ਰੇਜ਼ ਕਰਨੀ ਹੁੰਦੀ ਆ ਫਿਰ ਸਾਰੇ ਬੜੀ ਸੋਹਣੀ ਬਾਈ ਪਾਰਟੀਜ਼ਨ ਜਿਹੜੀ ਸ਼ਿਪ ਜਿਹੜੀ ਉੱਥੇ ਉਹ ਜਿਹੜੀ ਉਹ ਹੋ ਜਾਂਦੀ ਆ। ਸੋ ਇਹ ਚੀਜ਼ਾਂ ਬਹੁਤ ਲੋਕ ਜਿਹੜੇ ਦੇਖਦੇ ਨੇ ਅਤੇ ਫਿਰ ਕਿਤੇ ਨਾ ਕਿਤੇ ਕਾਫੀ ਪਿੱਛੇ ਨੂੰ ਉਹ ਹਟ ਜਾਂਦੇ ਨੇ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਆ ਉਹ ਖਬਰ ਟੈਕਸਸ ਤੋਂ ਆ ਰਹੀ ਹੈ। ਟੈਕਸਸ ਦੇ ਵਿੱਚ ਰੀਓ ਗ੍ਰਾਂਡੇ ਰਿਵਰ ਜਿਹੜਾ ਹਿਦਾਲਗੋ ਆ ਟੈਕਸਸ, ਉਹਦੇ ਲਾਗੇ ਇੱਕ ਟਨਲ 60 ਫੁੱਟ ਲੰਮੀ ਜਿਹੜੀ ਸੁਰੰਗ ਆ ਉਹ US ਮੈਕਸੀਕੋ ਬਾਰਡਰ 'ਤੇ ਜਿਹੜੀ ਆ ਆਈਸ ਵੱਲੋਂ ਲੱਭੀ ਗਈ ਹੈਗੀ ਆ। ਇਹ ਜਿਹੜਾ ਹਿਡਾਲਗੋ ਆ ਲਗਭਗ 10 ਮੀਲ ਪਰੇ ਹੈਗਾ ਮੈਕੈਲਨ ਟਾਊਨ ਤੋਂ। ਪ੍ਰੈਜ਼ੀਡੈਂਟ ਡੋਨਲਡ ਟਰੰਪ ਪਿਛਲੇ ਮਹੀਨੇ ਇਸ ਜਿਹੜਾ ਸਦਰਨ ਬਾਰਡਰ ਆ ਇੱਥੇ ਵਿਜ਼ਿਟ ਕੀਤੇ ਸੀ, ਅਤੇ ਹੁਣ ਜਿਹੜੀ ਆ ਇਹ ਟਨਲ ਕਹਿੰਦੇ ਵੀ ਨੈਕਸਟ ਟੂ ਬਾਰਡਰ ਵਾਲ ਹੈਗੀ ਆ ਹਿਡਾਲਗੋ ਦੇ ਵਿੱਚ 60 ਫੁੱਟ ਲੰਮੀ ਜਿਹੜੀ ਟਨਲ ਆ ਇਹ ਲੱਭੀ ਗਈ ਹੈਗੀ ਆ। ਅਤੇ ਇਸ ਟਨਲ ਦੇ ਰਾਹੀਂ ਹੁਣ ਜੇ ਵਾਲ ਬਣੀ ਵੀ ਹੋਵੇ ਤਾਂ ਟਨਲ ਰਾਹੀਂ ਵੀ ਆਈ ਜਾਣਾ ਲੋਕਾਂ ਨੇ। ਹੁਣ ਕੰਧ ਥੱਲੇ ਨੂੰ ਵੀ ਬਣਾ ਲੈਣ। ਪਿਛਲੇ ਸਮਿਆਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਟਨਲਸ ਆ ਉਹ ਲੱਭੀਆਂ ਗਈਆਂ ਹੈਗੀਆਂ। ਬਿਲਕੁਲ ਇਹ ਇੱਕ ਕਹਿੰਦੇ ਵੀ ਜਿਹੜੇ ਖਾਸ ਕਰਕੇ ਹਿਊਮਨ ਟ੍ਰੈਫਿਕਰ ਜਾਂ ਡਰੱਗ ਜਿਹੜੇ ਸਮਗਲਰਸ ਆ ਉਹਨਾਂ ਦੀ ਇੱਕ ਫੇਵਰੇਟ ਰਣਨੀਤੀ ਜਿਹੜੀ ਉਹ ਰਹੀ ਆ ਵੀ ਕੰਧ ਟੱਪਣ ਦੀ ਬਜਾਏ ਜਾਂ ਉੱਦਾਂ ਬਾਰਡਰ ਕ੍ਰਾਸ ਕਰਨ ਦੀ ਬਜਾਏ ਜਿਹੜੀਆਂ ਟਨਲ ਜਿਹੜੀਆਂ ਬਣਾਇਆ ਜਾਣ। ਹੁਣ ਤੁਸੀਂ ਦੇਖੋ 2000 ਮੀਲ ਤੋਂ ਵੱਧ ਦਾ ਜਿਹੜਾ ਆ ਉਹ ਪੂਰੇ ਦਾ ਪੂਰਾ ਪੈਰੀਮੀਟਰ ਹੈਗਾ ਆ ਉਹ ਜਿਹੜੀ ਬਾਰਡਰ ਆ ਵੀ ਉੱਥੇ ਉੱਤੇ ਕਿੰਨੀ ਕੁ ਜ਼ਿਆਦਾ ਤੁਸੀਂ ਫੌਜ ਜਾਂ ਕਿੰਨੇ ਕੁ CBP ਵਾਲੇ ਖੜ੍ਹੇ ਕਰ ਦੋਗੇ, ਕਿੰਨੇ ਕੁ ਟੈਕਨੋਲੋਜੀ ਵਗੈਰਾ ਜਿਹੜੀ ਉਹ ਯੂਜ਼ ਕਰ ਲਓਗੇ। ਅਕਸਰ ਮੋਨੀਟਰ ਤਾਂ ਉਹਨਾਂ ਨੂੰ ਫਿਰ ਜਿਹੜੇ ਲੋਕਾਂ ਨੂੰ ਹੀ ਕਰਨੀ ਪੈਣੀ ਆ। ਸੋ ਕਈ ਵਾਰੀ ਜਿਹੜਾ ਹੱਦ ਤੋਂ ਵੱਧ ਜਿਹੜਾ ਕੰਮ ਹੋ ਜਾਂਦਾ। ਪਰ ਲੈਟਸ ਸੀ ਜਿਹੜਾ ਇਸ ਦੇ ਉੱਤੇ ਕੀ ਹੋਊਗਾ। ਹੁਣ ਨਵੇਂ ਇਨਫਰਾਸਟਰਕਚਰਸ ਦੇ ਵਿੱਚ ਕੀ ਜਿਹੜੀਆਂ ਹੋਰ ਨਵੀਆਂ ਤਕਨੀਕਾਂ ਜਿਹੜੀਆਂ ਇਸ ਚੀਜ਼ ਦੇ ਵਿੱਚ ਵਰਤੀਆਂ ਜਾਣਗੀਆਂ, ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ, ਵੈਨੇਜ਼ੁਏਲਾ ਦਾ ਜਿਹੜਾ ਕਾਰਜਕਾਰੀ ਰਾਸ਼ਟਰਪਤੀ ਜਿਨ੍ਹਾਂ ਨੇ ਆਪਣੇ ਆਪ ਨੂੰ ਆਪੋਜੀਸ਼ਨ ਪਾਰਟੀ ਵਾਲੇ ਨੇ ਘੋਸ਼ਿਤ ਕੀਤਾ ਹੈ, ਵਾਨ ਗੁਆਇਡੋ, ਉਸ ਨੂੰ ਕਹਿੰਦੇ ਯੂਰਪੀਅਨ ਕਈ ਮੁਲਕਾਂ ਨੇ ਵੀ ਜਿਹੜੀ ਆ ਉਹ ਮਾਨਤਾ ਦੇ ਦਿੱਤੀ ਆ। ਸੋ ਇਹਨਾਂ ਦੇ ਵਿੱਚ ਕਹਿੰਦੇ ਫਰਾਂਸ, ਜਰਮਨੀ, ਸਪੇਨ, ਬ੍ਰਿਟੇਨ, ਪੁਰਤਗਾਲ, ਸਵੀਡਨ, ਡੈਨਮਾਰਕ, ਆਸਟਰੀਆ, ਨੀਦਰਲੈਂਡਸ, ਇਹਨਾਂ ਨੇ ਜਿਹੜੀ ਆ ਇਸ ਨੂੰ ਜਿਹੜੀ ਮਾਨਤਾ ਦੇ ਦਿੱਤੀ ਆ। ਅਤੇ ਉਹਨਾਂ ਨੇ ਨਾਲ 8 ਦਿਨਾਂ ਦਾ ਅਲਟੀਮੇਟਮ ਮਡੂਰੋ ਨੂੰ ਦਿੱਤਾ ਹੈ ਵੀ ਉਹ ਕੁਇਟ ਕਰੇ ਅਤੇ ਨਵੀਆਂ ਇਲੈਕਸ਼ਨਾਂ ਜਿਹੜੀਆਂ ਆ ਉਹ ਉੱਥੇ ਘੋਸ਼ਿਤ ਕਰੇ। ਸੋ ਇਸ ਦੇ ਨਾਲ ਲਤਵੀਆ, ਲਿਥੁਆਨੀਆ ਨੇ ਵੀ ਜਿਹੜਾ ਆ ਗੁਆਇਡੋ ਨੂੰ ਜਿਹੜੀ ਉਹ ਮਾਨਤਾ ਦਿੱਤੀ। ਉੱਧਰ ਰਸ਼ੀਆ ਨੇ ਇਹ ਬਿਆਨ ਦਿੱਤਾ ਆ ਵੀ ਜਿਹੜਾ ਉਹਨਾਂ ਦਾ ਆਪੋਜੀਸ਼ਨ ਲੀਡਰ ਨੇ ਆਪਣੇ ਆਪ ਨੂੰ ਕਾਰਜਕਾਰੀ ਰਾਸ਼ਟਰਪਤੀ ਦੇ ਵੱਲੋਂ ਘੋਸ਼ਿਤ ਕੀਤਾ ਆ,
ਉਹ ਟੋਟਲੀ ਜਿਹੜਾ ਇੰਟਰਫੀਅਰੈਂਸ ਦੇ ਵਜੋਂ ਉਸ ਨੂੰ ਦੇਖ ਰਹੇ ਆ, ਕਿਉਂਕਿ ਨਿਕੋਲਸ ਮੈਡੂਰੋ ਨੂੰ ਉਹ ਰਸ਼ੀਆ ਦਾ ਜਿਹੜਾ ਪੂਰਾ ਸਾਥ ਜਿਹੜਾ ਉੱਥੇ ਪ੍ਰਾਪਤ ਹੈਗਾ ਆ। ਸੋ ਇਹ ਸਾਂਝੇ ਤੌਰ ਦੇ ਉੱਤੇ ਇਹਨਾਂ ਸਾਰੇ ਮੁਲਕਾਂ ਨੇ ਮਿਲ ਜੁਲ ਕੇ ਜਿਹੜਾ ਇਹ ਬਿਆਨ ਆ ਉਹ ਜਾਰੀ ਜਿਹੜਾ ਉਹ ਕੀਤਾ ਆ, ਅਤੇ ਕਹਿੰਦੇ ਵੀ ਅਸੀਂ ਚਾਹੁੰਦੇ ਹਾਂ ਵੀ ਵੈਨੇਜ਼ੁਏਲਾ ਦੇ ਵਿੱਚ ਪੂਰਨ ਤੌਰ ਦੇ ਉੱਤੇ ਜਿਹੜਾ ਗਣਤੰਤਰ ਹੈ, ਡੈਮੋਕ੍ਰੇਸੀ ਆ, ਉਹ ਦੁਬਾਰਾ ਜਿਹੜੀ ਉਹ ਲਾਗੂ ਹੋਵੇ, ਹਿਊਮਨ ਰਾਈਟਸ ਜਿਹੜੇ ਉਹ ਬਹਾਲ ਹੋਣ, ਇਲੈਕਸ਼ਨਸ ਜਿਹੜੀਆਂ ਹੋਣ, ਅਤੇ ਇਸ ਤਰੀਕੇ ਦੇ ਨਾਲ ਜਿਹੜੇ ਬਾਕੀ ਫਿਰ ਸਿਆਸੀ ਜਿਹੜੇ ਕੈਦੀ ਆ ਉਹ ਵੀ ਉੱਥੇ ਨਾ ਬਣਾਏ ਜਾਣ। ਸੋ ਦੇਖਦੇ ਹਾਂ ਹਰਜੋਤ ਸਿੰਘ ਜੀ ਕੀ ਹੋਊਗਾ। ਹੁਣ ਯੂਰਪ ਦੇ ਵੱਲੋਂ ਵੀ ਕਾਫੀ ਜ਼ਿਆਦਾ ਪ੍ਰੈਸ਼ਰ ਵੈਨੇਜ਼ੁਏਲਾ ਦੇ ਉੱਤੇ ਜਿਹੜਾ ਉਹ ਪੈ ਚੁੱਕਾ ਆ, ਖਾਸ ਕਰਕੇ ਮੈਡੂਰੋ ਦੇ ਉੱਤੇ। ਉੱਧਰ ਗਾਇਡੋ ਨੂੰ ਜਿਹੜਾ ਜ਼ਰੂਰ ਇੱਦਾਂ ਲੱਗ ਰਿਹਾ ਹੋਊਗਾ ਵੀ ਸ਼ਾਇਦ ਜਿਹੜੇ ਦਿਨ ਆ ਉੱਥੇ ਪਲਟ ਸਕਦੇ ਨੇ, ਜਿਹੜਾ ਕਾਰਜਕਾਰੀ ਰਾਸ਼ਟਰਪਤੀ ਦੇ ਐਕਚੁਅਲ ਅਹੁਦੇ ਤੱਕ ਜਿਹੜਾ ਆ ਉਹ ਪਹੁੰਚ ਸਕਦਾ ਆ ਜੀ। ਵੈਨੇਜ਼ੁਏਲਾ ਦੀ ਜਿਹੜੀ ਫਾਈਨੈਂਸ਼ੀਅਲ ਹਾਲਤ ਆ ਉਹ ਬੜੀ ਮਾੜੀ ਹੈਗੀ ਆ, ਅਤੇ ਖਬਰ ਆ ਰਹੀ ਕਹਿੰਦੇ ਵੈਨੇਜ਼ੁਏਲਾ ਦਾ ਜਿਹੜਾ ਇਨਫਲੇਸ਼ਨ ਰੇਟ ਆ 1 ਮਿਲੀਅਨ % ਉਹ ਹਿੱਟ ਹੋ ਸਕਦਾ ਹੈਗਾ ਆ। ਸੋ ਜੀ ਪਰ ਉਹਨਾਂ ਜਹਾਜ਼ ਜਿਹੜਾ ਇੱਕ ਤਿਆਰ ਕੀਤਾ ਸੀ, ਪਤਾ ਨਹੀਂ ਕਿੰਨੇ ਟਨ ਸੋਨਾ ਜਿਹੜਾ ਆ ਰਸ਼ੀਆ ਨੂੰ ਭੇਜਣ ਦੇ ਲਈ, ਪਰ ਉਹ ਅਮਰੀਕਾ ਵਾਲਿਆਂ ਨੇ ਆਲਰੇਡੀ ਥ੍ਰੈਟ ਕਰਤਾ ਵੀ ਜੇ ਕਿਤੇ ਤੂੰ ਲੈ ਕੇ ਗਿਆ ਤਾਂ ਫਿਰ ਅਸੀਂ ਘੇਰ ਲਾਂਗੇ। ਅਤੇ ਪਿਛਲੇ ਕੁਝ ਦਿਨਾਂ 'ਚ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ ਸਟੇਟਮੈਂਟ ਵੀ ਦਿੱਤੀ ਸੀ ਵੀ ਜੇ ਸਾਨੂੰ ਇੰਟਰਫੀਅਰ ਕਰਨਾ ਪਿਆ ਵੈਨੇਜ਼ੁਏਲਾ 'ਚ ਆਪਾਂ ਇੰਟਰਫੀਅਰ ਵੀ ਕਰਾਂਗੇ। ਜਦੋਂ ਜਿਹੜਾ ਬੋਲਟਨ ਆ ਪ੍ਰੈਜ਼ੀਡੈਂਟ ਟਰੰਪ ਦਾ ਐਡਵਾਈਜ਼ਰ, ਉਹਨਾਂ ਦੇ ਇੱਕ ਲੈਟਰ ਪੈਡ ਤੋਂ ਜਿਹੜੇ ਕੁਛ ਪੱਤਰਕਾਰਾਂ ਨੇ ਉਹ ਜਿਹੜਾ ਆ ਉਹਦੀ ਕਾਪੀ ਕਰ ਲਈ ਸੀ ਵੀ ਕੋਲੰਬੀਆ ਦੇ ਵਿੱਚ 5000 ਟਰੂਪਸ ਜਿਹੜੇ ਉੱਧਰ ਇਕੱਲੇ ਜਾ ਸਕਦੇ ਆ। ਸੋ ਟਰੂਪਸ ਦੇ ਨਾਲ ਹੀ ਸੰਬੰਧਿਤ ਜਿਹੜੀ ਅਗਲੀ ਜਿਹੜੀ ਖਬਰ ਆ, ਇਰਾਕ ਦੇ ਵਿੱਚ ਰਾਸ਼ਟਰਪਤੀ ਟਰੰਪ ਚਾਹੁੰਦੇ ਨੇ ਵੀ ਉੱਥੇ ਜਿਹੜਾ ਮਿਲਟਰੀ ਬੇਸ ਹੈਗਾ ਆ ਇਰਾਕ ਦੇ ਵਿੱਚ, ਵੀ ਉੱਥੇ ਅਮਰੀਕੀ ਫੌਜੀ ਰਹਿਣ ਅਤੇ ਉਹ ਈਰਾਨ ਦੇ ਉੱਤੇ ਅੱਖ ਜਿਹੜੀ ਆ ਉਹ ਬਣਾ ਕੇ ਰੱਖਣ। ਉੱਧਰ ਇਰਾਕੀ ਰਾਸ਼ਟਰਪਤੀ ਜਿਹੜੇ ਬਰਹਾਮ ਸਲਾਹ ਆ, ਉਹਨਾਂ ਨੇ ਇਸ ਤਰਜੀਹ ਨੂੰ ਨਾਮਨਜ਼ੂਰ ਜਿਹੜਾ ਆ ਉਹ ਕੀਤਾ ਆ। ਉਹਨਾਂ ਨੇ ਕਿਹਾ ਵੀ ਅਮਰੀਕਾ ਦੇ ਕੋਲ ਕੋਈ ਹੱਕ ਨਹੀਂ ਹੈਗਾ ਵੀ ਸਾਡੇ ਮੁਲਕ ਦੇ ਵਿੱਚ ਆ ਕੇ ਈਰਾਨ ਦੇ ਨੂੰ ਜਿਹੜਾ ਆ ਉਹ ਉਸ ਦੇ ਉੱਤੇ ਨਜ਼ਰ ਰੱਖਣ। ਸੋ ਇਰਾਕ ਅਤੇ ਅਮਰੀਕਾ ਦੇ ਵਿੱਚ ਇੱਕ ਵਾਰੀ ਫੇਰ ਜਿਹੜਾ ਕਹਿ ਲਓ ਵੀ ਨੈਗੋਸੀਏਸ਼ਨਾਂ ਜਿਹੜੀਆਂ ਹੋ ਸਕਦੀਆਂ ਨੇ, ਅਤੇ ਪਰ ਇੱਟ ਖੜਕਾ ਜਿਹਾ ਜਿਹੜਾ ਆ ਉੱਧਰ ਚੱਲ ਚੁੱਕਾ ਆ। ਅਤੇ ਕਹਿੰਦੇ ਵੀ ਉਹ ਬਹੁਤ ਸਰਪ੍ਰਾਈਜ਼ ਕਹਿੰਦੇ ਵੀ ਮੈਂ ਹੋਇਆ ਆ ਵੀ ਉਹ ਇਸ ਤਰੀਕੇ ਦੇ ਨਾਲ ਜਿਹੜਾ ਰਾਸ਼ਟਰਪਤੀ ਟਰੰਪ ਵੱਲੋਂ ਜਿਹੜੀ ਕਿਤੇ ਨਾ ਕਿਤੇ ਇਹ ਸਟੇਟਮੈਂਟ ਜਾਰੀ ਹੋਈ ਆ। ਸਭ ਨੂੰ ਯਾਦ ਹੋਵੇਗਾ ਜਿਹੜਾ ਕ੍ਰਿਸਮਸ ਦੇ ਨਜ਼ਦੀਕ ਰਾਸ਼ਟਰਪਤੀ ਟਰੰਪ ਅਚਾਨਕ ਜਿਹੜੇ ਇਰਾਕ ਦੇ ਵਿੱਚ ਫੌਜੀਆਂ ਨੂੰ ਜਦੋਂ ਉੱਥੇ ਮਿਲਣ ਗਏ ਸੀ, ਉਦੋਂ ਉਹਨਾਂ ਨੇ ਕਿਸੇ ਨੂੰ ਵੀ ਨਹੀਂ ਸੀ ਦੱਸਿਆ, ਬਲਕਿ ਜਿਹੜੇ ਇਰਾਕ ਦੇ ਰਾਸ਼ਟਰਪਤੀ ਅਤੇ ਹੋਰ ਜਿਹੜੇ ਉੱਚ ਪੱਧਰੀ ਲੀਡਰ ਆ ਉਹਨਾਂ ਨਾਲ ਵੀ ਜਿਹੜੀ ਮੁਲਾਕਾਤ ਨਹੀਂ ਸੀ ਕੀਤੀ। ਉਸ ਤੋਂ ਬਾਅਦ ਦੇ ਵਿੱਚ ਸੈਕਟਰੀ ਆਫ ਸਟੇਟ ਮਾਈਕ ਪੋਂਪੇਓ ਜਿਹੜੇ ਆ ਉਹ ਇਰਾਕ ਦੇ ਨਾਲ ਜਾ ਕੇ ਮਿਲ ਕੇ ਜਿਹੜੇ ਉੱਥੇ ਜ਼ਰੂਰ ਆਏ ਸੀ। ਸੋ ਹੁਣ ਇਹ ਦੇਖਣ ਵਾਲੀ ਗੱਲ ਹੋਊਗੀ ਵੀ ਅਮਰੀਕੀ, ਕਿਉਂਕਿ ਇਰਾਕ ਦੇ ਵਿੱਚੋਂ ਵੀ ਫੌਜੀ ਵਾਪਸ ਮੰਗਾਉਣ ਦੀ ਗੱਲ ਕਰ ਰਿਹਾ ਆ, ਪਰ ਹੁਣ ਉਹਨਾਂ ਨੇ ਇਹ ਕਿਹਾ ਵੀ ਅਸੀਂ ਉੱਥੇ ਰਵਾਂਗੇ ਅਤੇ ਈਰਾਨ ਦੇ ਉੱਤੇ ਅੱਖ ਰੱਖਾਂਗੇ। 6000 ਫੌਜੀਆਂ ਦਾ ਉੱਥੇ ਕੀ ਜਿਹੜਾ ਉਹ ਬਣੇਗਾ, ਇਹ ਜਿਹੜੀ ਦੇਖਣ ਵਾਲੀ ਗੱਲ ਰਹੇਗੀ। 2003 ਦੇ ਵਿੱਚ ਅਮਰੀਕਾ ਨੇ ਇਰਾਕ ਦੀ ਇਨਵੇਜਨ ਕੀਤੀ ਸੀ ਜੀ। ਸਰੋਤਿਆਂ ਨੂੰ ਯਾਦ ਹੋਊਗਾ ਕੁਛ ਦਿਨ ਪਹਿਲਾਂ ਜਿਹੜਾ ਆ ਬਾਰਡਰ ਦੇ ਉੱਤੇ ਮੈਕਸੀਕੋ ਬਾਰਡਰ 'ਤੇ ਇਹ 254 ਪਾਉਂਡ ਫੈਂਟਨਲਿਨ ਜਿਹੜੀ ਆ ਉਹ ਫੜੀ ਗਈ ਸੀ, ਜਿਹਦੇ ਨਾਲ ਕਹਿੰਦੇ 50 ਮਿਲੀਅਨ ਲੋਕਾਂ ਦੇ ਉੱਤੇ ਅਸਰ ਹੋ ਸਕਦਾ। ਬਹੁਤ ਹੀ ਖਤਰਨਾਕ ਡਰੱਗ ਹੈਗੀ ਆ, ਕਹਿੰਦੇ ਮਾੜੀ ਜਿਹੀ ਵੀ ਜੇ ਲਈ ਜਾਵੇ ਉਹਦੇ ਨਾਲ ਜਿਹੜੀ ਮੌਤ ਹੋ ਜਾਂਦੀ ਹੈਗੀ ਆ। ਅਤੇ ਉਸ ਨੂੰ ਦੇਖਦੇ ਹੋਏ ਕੱਲ੍ਹ ਫਿਰ ਬਾਰਡਰ ਦੇ ਉੱਤੇ US ਬਾਰਡਰ ਦੇ ਉੱਤੇ $2 ਮਿਲੀਅਨ ਦੇ ਜਿਹੜੀ ਡਰੱਗ ਫੜੀ ਗਈ 2 ਟਰੱਕਾਂ ਦੇ ਵਿੱਚੋਂ। ਸੋ ਜਿਹੜੇ ਉਹ 2 ਟਰੱਕ ਸੀਗੇ ਉਹਨਾਂ ਦੇ ਵਿੱਚ ਮਰਵਾਨਾ ਸੀ ਅਤੇ ਮੈਥਫੈਟਮੀਨ ਵਰਥ $2 ਮਿਲੀਅਨ ਦੀ ਸੀਗੀ। ਅਤੇ ਜਦੋਂ ਉਹਨਾਂ ਨੂੰ ਮੈਰੀਕੋਪਾ ਕਾਉਂਟੀ ਸ਼ੈਰਿਫ ਜਿਹੜੀ ਹੈਗੀ ਆ ਐਰੀਜ਼ੋਨਾ ਦੇ ਵਿੱਚ, ਉਹਨਾਂ ਵੱਲੋਂ ਟਰੱਕਸ ਨੂੰ US ਬਾਰਡਰ 'ਤੇ ਰੋਕਿਆ ਗਿਆ ਨੀਅਰ ਅਗੀਲਾ ਬੈਂਡ 'ਤੇ, ਅਤੇ ਫੀਨਿਕਸ ਦੇ ਵਿੱਚ ਜਿਹੜਾ ਸਾਊਥ ਵੈਸਟ ਫੀਨਿਕਸ 'ਤੇ ਹੈਗਾ, ਅਤੇ ਕਹਿੰਦੇ ਵੀ ਉਹ ਟਰੱਕ 'ਚੋਂ ਭੱਜ ਕੇ ਦੌੜ ਪਏ। ਅਤੇ ਫਿਰ ਜਦੋਂ ਸ਼ੱਕ ਪਿਆ ਅਤੇ ਉਹ ਤੋਂ ਬਾਅਦ ਪਤਾ ਲੱਗਾ ਵੀ ਦੋਨਾਂ ਟਰੱਕਾਂ ਦੇ ਵਿੱਚ 3500 ਪਾਉਂਡ ਦਾ ਮਰਵਾਨਾ ਅਤੇ 200 ਪਾਉਂਡ ਦੀ ਜਿਹੜੀ ਮੈਥ ਆ ਉਹ ਫੜੀ ਗਈ ਹੈਗੀ ਆ, ਜਿਹਦੇ ਵਿੱਚ 2 ਮੈਕਸੀਕਨ ਨੈਸ਼ਨਲ ਅਤੇ ਇੱਕ ਜਿਹੜਾ ਆ ਗੋਰੇ ਮੂਲ ਦਾ ਬੰਦਾ ਜਿਹੜਾ ਆ ਫੜਿਆ ਗਿਆ ਹੈਗਾ ਆ। ਓਜ਼ੇ ਗਰਸੀਆ ਲੋਪੇਜ਼, ਜਿਓਨੀ ਟੋਰਸ ਅਤੇ ਇੱਕ ਜਿਹੜਾ ਆ ਰੂਬਨ ਏਮਨੇਜ਼, ਤਿੰਨੇ ਹੀ ਜਿੱਦਾਂ ਮੈਕਸੀਕਨ ਮੂਲ ਦੇ ਆ। ਸੌਰੀ ਮੈਂ ਪਹਿਲਾਂ ਇੱਕ ਗੋਰੇ ਮੂਲ ਦਾ ਕਹਿ ਗਿਆ, ਤਿੰਨੇ ਮੈਕਸੀਕਨ ਮੂਲ ਦੇ ਜਿਹੜੇ ਬੰਦੇ ਆ ਉਹ ਫੜੇ ਗਏ ਹੈਗੇ ਆ ਜੀ। ਅਤੇ ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਹੋਰ ਜਿਹੜੀਆਂ ਖਬਰਾਂ ਚੱਲ ਰਹੀਆਂ ਉਸ ਦੇ ਉੱਤੇ ਆਪਾਂ ਨਜ਼ਰ ਬਣਾਈ ਰੱਖਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਕਰੀ ਕਬਾਬ ਪੈਰਾਡਾਈਜ਼ ਪਾਕਿਸਤਾਨ ਇੰਡੀਅਨ ਕੁਜ਼ੀਨ, ਜਿੱਥੋਂ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਵੈਜ ਅਤੇ ਨਾਨ ਵੈਜ ਖਾਣਾ ਬੈਠ ਕੇ ਖਾਓ ਜਾਂ ਫਿਰ ਟੂ ਗੋ ਕਰਵਾ ਕੇ ਘਰੇ ਵੀ ਲੈ ਜਾ ਸਕਦੇ ਹੋ। ਟਰੱਕਾਂ ਵਾਲੇ ਵੀਰਾਂ ਵਾਸਤੇ ਕਿਸੇ ਵੀ ਨਜ਼ਦੀਕ ਦੇ ਟਰੱਕ ਸਟਾਪ ਤੇ ਖਾਣੇ ਦੀ ਡਿਲੀਵਰੀ ਬਿਲਕੁਲ ਫ੍ਰੀ ਕੀਤੀ ਜਾਵੇਗੀ ਅਤੇ ਟਰੱਕਾਂ ਦੀ ਪਾਰਕਿੰਗ ਦਾ ਖਾਸ ਪ੍ਰਬੰਧ। ਕਰਨੀ ਹੋਵੇ ਕੋਈ ਵੀ ਵੈਡਿੰਗ ਪਾਰਟੀ, ਬਰਥਡੇ ਪਾਰਟੀ ਜਾਂ ਫਿਰ ਕੋਈ ਵੀ ਸੈਲੀਬ੍ਰੇਸ਼ਨ, 500 ਤੱਕ ਬੰਦੇ ਦੀ ਕੇਟਰਿੰਗ ਵੀ ਕਰਦੇ ਹਨ ਅਤੇ ਤੁਸੀਂ ਇੱਥੋਂ ਖਾ ਸਕਦੇ ਹੋ ਚਿਕਨ ਟਿੱਕਾ, ਬਟਰ ਚਿਕਨ, ਵੈਜੀਟੇਬਲ ਬਿਰਿਆਨੀ, ਚਿਕਨ ਬਿਰਿਆਨੀ, ਛੋਲੇ ਭਟੂਰੇ, ਤਵੇ ਦੀ ਰੋਟੀ ਅਤੇ ਤੰਦੂਰੀ ਰੋਟੀ ਵੀ ਅਤੇ ਖਾਓ 40 ਵੰਨ-ਸੁਵੰਨੀਆਂ ਹੋਰ ਆਈਟਮਾਂ। $25 ਦਾ ਖਾਣਾ ਲੈਣ ਤੇ ਅਤੇ 5 ਮਾਈਲ ਦੇ ਅੰਡਰ ਡਿਲੀਵਰੀ ਬਿਲਕੁਲ ਫ੍ਰੀ। ਵਧੇਰੇ ਜਾਣਕਾਰੀ ਲਈ 9162736777 916-273-6777। ਇਹ ਖੁੱਲੇ ਰਹਿੰਦੇ ਹਨ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 11 ਵਜੇ ਤੋਂ ਰਾਤੀ 9 ਵਜੇ ਤੱਕ ਅਤੇ ਐਤਵਾਰ ਸਵੇਰੇ 11 ਵਜੇ ਤੋਂ ਦੁਪਹਿਰੇ 3 ਵਜੇ ਤੱਕ ਅਤੇ ਮੰਡੇ ਟੂ ਸੈਟਰਡੇ ਲੰਚ ਬਫੇ ਸਵੇਰੇ 11 ਵਜੇ ਤੋਂ 3 ਵਜੇ ਤੱਕ। ਕਰੀ ਕਬਾਬ ਪੈਰਾਡਾਈਜ਼ 705 ਹਾਰਬਰ ਪੁਆਇੰਟ ਪਲੇਸ, ਵੈਸਟ ਸੈਕਰਾਮੈਂਟੋ, ਰੀਡ ਅਤੇ ਹਾਈਵੇ 80 ਦੇ ਕਾਰਨਰ ਤੇ। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਹੀ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, 26 ਮੈਸੀ ਕੋਰਟ, ਸੈਕਰਾਮੈਂਟੋ। ਫੋਨ 9163707822 ਤੇ 9163963853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, ਸੈਕਰਾਮੈਂਟੋ। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ। ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10x10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟਿੱਕਰ ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916-525-5476। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408-272-2500 408-272-2500। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। 408-272-2500। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 530-415-5959 530-415 5959। ਮੈਨੀ ਹੇਅਰ 5303007663 530-37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫ਼ਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਸਰੋਤਿਆਂ ਨੂੰ ਫੇਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸਰੋਤਿਓ, ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਵੱਧਦੇ ਹਾਂ, ਪਰ ਉਸ ਤੋਂ ਪਹਿਲਾਂ ਆਪਣੇ ਨਾਲ ਜਗਾਰਾ ਮੂਵਮੈਂਟ ਤੋਂ ਹਰਜੀਤ ਸਿੰਘ ਜੀ ਜੁੜੇ ਨੇ। ਉਹ ਕੁਛ ਜਿਹੜੀਆਂ ਜਾਣਕਾਰੀਆਂ ਜਗਾਰਾ ਮੂਵਮੈਂਟ ਦੇ ਜਿਹੜੇ ਆਉਣ ਵਾਲੇ ਪ੍ਰੋਗਰਾਮਾਂ ਦੇ ਬਾਰੇ ਦੇਣਾ ਚਾਹੁੰਦੇ ਨੇ। ਹਰਜੀਤ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਪਹਿਲਾਂ ਤਾਂ ਮੈਂ ਪੂਰੀ ਪੰਜਾਬੀ ਰੇਡੀਓ ਟੀਮ ਦਾ ਬਹੁਤ ਧੰਨਵਾਦ ਕਰਦਾ ਹਾਂ। ਤੁਸੀਂ ਬਹੁਤ ਵਧੀਆ ਸੇਵਾ ਕਮਿਊਨਿਟੀ ਲਈ ਕਰ ਰਹੇ ਹਾਂ ਤੇ ਸਾਨੂੰ ਵੀ ਪਲੇਟਫਾਰਮ ਦਿੱਤਾ ਵੀ ਅਸੀਂ ਆਪਣੇ ਪ੍ਰੋਗਰਾਮ ਤੇ ਇਨਫੋਰਮੇਸ਼ਨ ਸਾਰੇ ਸਰੋਤਿਆਂ ਨਾਲ ਅਸੀਂ ਸਾਂਝਾ ਕਰੀਏ। ਸੋ ਪਹਿਲਾਂ ਮੈਂ 2 ਇਵੈਂਟ ਆਪਣੇ ਸ਼ੇਅਰ ਕਰਨੇ ਆ। ਪਹਿਲਾਂ ਤਾਂ ਹਾਈ ਸਕੂਲ ਸਟੂਡੈਂਟ ਖਾਸ ਵਾਸਤੇ ਸੋ ਆਪਾਂ ਇੱਕ ਕੰਪੀਟੀਸ਼ਨ ਸ਼ੁਰੂ ਕੀਤਾ, ਸਿੱਖ ਹਿਸਟਰੀ ਡੇ ਕੰਪੀਟੀਸ਼ਨ ਹਾਈ ਸਕੂਲ ਬੱਚਿਆਂ ਲਈ। ਤੇ ਕਿਉਂਕਿ ਅਸੀਂ ਦੇਖਿਆ ਵੀ ਇੱਕ ਵੱਖਰੀ ਸੰਸਥਾ ਆ ਜਿਹੜੇ ਹਰ ਸਾਲ ਨੈਸ਼ਨਲ ਹਿਸਟਰੀ ਡੇ ਕੰਪੀਟੀਸ਼ਨ ਲਾਉਂਦੇ ਆ ਤੇ ਇਸ ਨੈਸ਼ਨਲ ਹਿਸਟਰੀ ਡੇ ਵਿੱਚ ਤੁਸੀਂ ਕੋਈ ਵੀ ਟੌਪਿਕ ਦੇ ਵਿੱਚ ਐਂਟਰ ਕਰ ਸਕਦੇ, ਕੰਪੀਟ ਕਰ ਸਕਦੇ ਹੋ। ਤੇ ਅਸੀਂ ਦੇਖਿਆ ਵੀ ਜਿਹੜੇ ਸਿੱਖ ਟੌਪਿਕ ਆ ਜਾਂ ਸਿੱਖ ਸਟੂਡੈਂਟ ਆ ਇਹ ਕੰਪੀਟੀਸ਼ਨ ਵਿੱਚ ਬਹੁਤ ਘੱਟ ਐਂਟਰ ਕਰਦੇ ਆ। ਸੋ ਇਸ ਕਰਕੇ ਅਸੀਂ ਵੱਖਰਾ ਸਿੱਖ ਹਿਸਟਰੀ ਡੇ ਕੰਪੀਟੀਸ਼ਨ ਸ਼ੁਰੂ ਕੀਤਾ ਜਿਹਦਾ ਸੇਮ ਮਾਡਲ ਤੇ ਸੇਮ ਸਟਰਕਚਰ ਆ ਨੈਸ਼ਨਲ ਹਿਸਟਰੀ ਡੇ ਦਾ, ਤਾਂ ਕਿ ਜਿਹੜੇ ਸਟੂਡੈਂਟ ਆ ਕੰਪੀਟੀਸ਼ਨ ਸਿੱਖ ਹਿਸਟਰੀ ਡੇ ਦਾ ਕਰਦੇ ਆ ਉਹ ਆਪਣੀ ਸੇਮ ਪ੍ਰੋਜੈਕਟ ਨੈਸ਼ਨਲ ਹਿਸਟਰੀ ਡੇ ਵਿੱਚ ਵੀ ਕਰ ਸਕਦੇ ਆ। ਤੋ ਅਸੀਂ ਇੱਕ ਇਹ ਐਨੂਅਲ ਕੰਪੀਟੀਸ਼ਨ ਬਣਾਇਆ ਆ ਜਿਹੜਾ ਇਹਦਾ ਫਾਈਨਲ ਫੇਜ਼ ਆ ਕੰਪੀਟੀਸ਼ਨ ਦਾ ਉਹ ਫਰਵਰੀ 16 ਨੂੰ ਦਿਨ ਸ਼ਨੀਵਾਰ ਹੋਣਾ ਆ ਸਟੈਨਫੋਰਡ ਯੂਨੀਵਰਸਿਟੀ। ਤੇ ਉਸ ਤੋਂ ਪਹਿਲਾਂ ਅਸੀਂ ਰੀਜਨਲ ਕੰਪੀਟੀਸ਼ਨ ਬਣਾਏ ਵਾ ਜਿਹੜੇ ਵੱਖਰੇ ਰੀਜਨ ਹੈਗੇ ਆ ਤਾਂ ਕਿ ਜਿਹੜੇ ਉੱਥੇ ਲੋਕਲ ਸਟੂਡੈਂਟਸ ਆ ਉਹ ਕੰਪੀਟੀਸ਼ਨ ਐਂਟਰ ਕਰਕੇ ਤੇ ਹਰ ਰੀਜਨ ਦੇ ਜਿਹੜੇ ਟਾਪ 3 ਸਟੂਡੈਂਟ ਆ ਉਹ ਫਿਰ ਜਾ ਕੇ ਸਟੇਟ ਚੈਂਪੀਅਨਸ਼ਿਪ ਕੰਪੀਟੀਸ਼ਨ ਨੂੰ ਜਾਣਗੇ। ਸੋ ਜਿਹੜੇ ਸਾਡੇ ਰੀਜਨਲ ਕੰਪੀਟੀਸ਼ਨ ਇੱਕ ਤਾਂ ਇਸ ਆਉਣ ਵਾਲੇ ਸ਼ਨੀਵਾਰ ਤੇ ਐਤਵਾਰ ਨੂੰ ਬੇ ਏਰੀਆ ਦੇ ਵਿੱਚ ਹੋਣਾ ਆ, ਇੱਕ ਬੇਕਰਸਫੀਲਡ ਹੋਣਾ ਆ ਤੇ ਇੱਕ ਫ੍ਰੈਜ਼ਨੋ ਦੇ ਵਿੱਚ ਵੀ ਹੋਣਾ ਆ। ਸਾਡੇ ਐਕਚੁਅਲੀ ਜਿਹੜਾ ਸੈਕਰਾਮੈਂਟੋ ਦਾ ਪਿਛਲੇ ਹਫਤੇ ਹੋ ਚੁੱਕਾ ਤੇ ਮੋਡੈਸਟੋ ਟਰਲੌਕ ਦਾ ਵੀ ਹੋ ਚੁੱਕਾ। ਅਸੀਂ ਪਹਿਲਾਂ ਥੋੜਾ ਸਾਂਝਾ ਕਰਨਾ ਸੀ ਖਬਰ ਪਰ ਸਾਨੂੰ ਮੌਕਾ ਨਹੀਂ ਮਿਲਿਆ। ਪਰ ਸੋ ਇਹ ਆਉਣ ਵਾਲੇ ਹਜੇ 3 ਹੋਰ ਕੰਪੀਟੀਸ਼ਨ ਰਹਿੰਦੇ ਆ ਤੇ ਫਿਰ ਉਸ ਤੋਂ ਅਗਲੇ ਹਫਤੇ ਜਿਹੜੇ ਇਹ ਸਾਰੇ ਛੋਟੇ ਰੀਜਨ ਦੇ ਵਿਨਰਸ ਆ ਉਹਨਾਂ ਨੇ ਜਾ ਕੇ ਫਰਵਰੀ 16 ਨੂੰ ਕੰਪੀਟ ਕਰਨਾ ਆ। ਓਕੇ, ਸਟੈਨਫੋਰਡ ਦੇ ਵਿੱਚ। ਹਾਂਜੀ, ਸਟੈਨਫੋਰਡ। ਜਿਹੜੇ ਬੱਚੇ ਟਾਪ 3 ਤੇ ਆਉਂਦੇ ਆ ਉਹਨਾਂ ਨੂੰ ਸਾਰਿਆਂ ਨੂੰ ਕੈਸ਼ ਪ੍ਰਾਈਜ਼ਸ ਵੀ ਮਿਲਣੇ ਆ। ਸੋ ਥੋੜਾ ਇਹਨਾਂ ਨੂੰ ਵੀ ਪ੍ਰਾਈਜ਼ ਵੀ ਮਿਲਦਾ ਆ, ਉਹਨਾਂ ਨੂੰ ਲੱਗਦਾ ਵੀ ਸਾਨੂੰ ਕੁਝ ਇਨਸੈਂਟਿਵ ਚਾਹੀਦਾ ਵੀ ਆ ਜੀ। ਕੋਈ ਗੱਲ ਸਰ ਜੀ ਸਿੰਘ ਫ੍ਰਿਜ਼ਨੋ ਵਾਲਾ ਤੇ ਬੇਕਰਸਫੀਲਡ ਡੇਟ ਕਿਹੜੀ ਆ? ਡੇਟ ਦੱਸ ਦਿਓ ਇੱਕ ਵਾਰੀ ਫਿਰ। ਹਾਂਜੀ, ਸੋ ਬੇ ਏਰੀਆ ਦਾ ਫਰਵਰੀ 9 ਆ ਤੇ ਫ੍ਰੈਜ਼ਨੋ ਤੇ ਬੇਕਰਸਫੀਲਡ ਫਰਵਰੀ 10 ਤਰੀਕ ਦੇ ਆ। ਓਕੇ, ਸੈਟਰਡੇ ਸੰਡੇ ਨੂੰ ਆ। ਠੀਕ ਨੇ। ਹਾਂਜੀ, ਤੇ ਲੋਕੇਸ਼ਨ ਵੀ ਪਤਾ? ਹਾਂਜੀ, ਲੋਕੇਸ਼ਨ ਹੈਗੀ ਆ। ਸੋ ਲੋਕੇਸ਼ਨ ਉਦਾਂ ਵੈਬਸਾਈਟ ਤੇ ਵੀ ਦੇਖ ਸਕਦੇ ਪਰ ਬੇ ਏਰੀਆ ਦਾ ਫਰੀਮਾਰਟ ਗੁਰਦੁਆਰਾ ਸਾਹਿਬ ਹੋਣਾ ਆ। ਓਕੇ, ਤੇ ਬੇਕਰਸਫੀਲਡ ਦਾ ਵਿਲਸਨ ਗੁਰਦੁਆਰਾ ਸਾਹਿਬ ਅਤੇ ਫ੍ਰੈਜ਼ਨੋ ਦਾ ਸਿੰਘ ਸਭਾ ਗੁਰਦੁਆਰਾ ਸ਼ਾਹ ਐਵਨਿਊ। ਤੇ ਇਹ ਜਿਹੜੇ ਸਿਰਫ ਹਾਈ ਸਕੂਲ ਤੱਕ ਦੇ ਬੱਚੇ ਜਾਂ ਜਿਹੜੇ ਰਾਈਟ ਨਾਓ ਉਸ ਗ੍ਰੇਡਸ ਦੇ ਵਿੱਚ ਆ ਉਹ ਕੌਣ ਹਿੱਸਾ ਲੈ ਸਕਦਾ ਉਸ ਦੇ ਵਿੱਚ? ਹਾਂਜੀ, ਜਿਹੜੇ ਇਸ ਟਾਈਮ ਹਾਈ ਸਕੂਲ ਦੇ ਵਿੱਚ ਪੜ੍ਹਦੇ ਆ ਸੋ 9ਵੀਂ ਤੋਂ 12ਵੀਂ ਗ੍ਰੇਡ ਤੱਕ ਉਹ ਜਿਹੜੇ ਬੱਚੇ ਇਸ ਦੇ ਵਿੱਚ ਲੈ ਸਕਦੇ ਆ। ਤੇ ਕੀ ਟੌਪਿਕਸ ਜਿਹੜੇ ਐਨੀਥਿੰਗ ਫਰੋਮ ਸਿੱਖ ਹਿਸਟਰੀ ਜਿਹੜੇ ਉਸ ਦੇ ਵਿੱਚੋਂ ਕਰ ਸਕਦੇ ਨੇ? ਹਾਂਜੀ, ਸੋ ਇੱਕ ਕੰਪੀਟੀਸ਼ਨ ਦਾ ਥੀਮ ਆ। ਸੋ ਥੀਮ ਹੈਗਾ ਟ੍ਰਾਇੰਫ ਐਂਡ ਟ੍ਰੈਜੇਡੀ। ਇਹਦਾ ਮਤਲਬ ਹੈ ਸਿੱਖ ਹਿਸਟਰੀ ਦੇ ਵਿੱਚ ਜਦੋਂ ਵੀ ਸਿੱਖਾਂ ਨੇ ਇੱਕ ਤਾਂ ਬਹੁਤ ਬੜੀ ਟ੍ਰੈਜੇਡੀ ਦੇਖੀ ਆ ਜਾਂ ਕੁਛ ਵੀ ਮਾੜਾ ਹੋਇਆ ਆ ਕੁਛ ਵੀ ਹਿਸਟਰੀ ਵਿੱਚ ਤੁਹਾਨੂੰ ਪਤਾ ਵੀ ਕਈ ਘੱਲੂਘਾਰੇ ਵੀ ਹੋਏ ਨੇ, ਆਪਾਂ ਕਈ ਜੰਗਾਂ ਵਿੱਚ ਲੜੇ ਆ। ਸੋ ਕਾਫੀ ਕਈ ਕੁਛ ਮਾੜਾ ਹਿਸਟਰੀ ਵਿੱਚ ਵੀ ਹੈਗਾ ਪਰ ਇਸ ਤੋਂ ਇਲਾਵਾ ਕਈ ਆਪਾਂ ਜਿੱਤੇ ਆ, ਕਈ ਜੰਗ ਆਪਾਂ ਜਿੱਤੇ ਵੀ ਆ। ਸੋ ਉਹਦੇ ਬਾਰੇ ਵੀ ਦੱਸ ਸਕਦੇ ਆ ਵੀ ਸਿੱਖਾਂ ਨੇ ਕਿਵੇਂ ਮਿਹਨਤ ਦੇ ਨਾਲ ਤਰੱਕੀ ਕੀਤੀ ਆ। ਜੀ ਜੀ, ਸੋ ਬਹੁਤ ਵਧੀਆ ਜਿਹੜਾ ਇੱਕ ਉਪਰਾਲਾ ਹੈ ਤੁਹਾਡੇ ਵੱਲੋਂ ਵੀ ਚਲੋ ਵੀ ਨੈਸ਼ਨਲ ਜਿਹੜਾ ਸਿੱਖ ਹਿਸਟਰੀ ਡੇ ਆ ਉਸ ਦੇ ਵਿੱਚ ਇਸ ਦੇ ਜ਼ਰੀਏ ਜਿਹੜੇ ਬਾਅਦ ਦੇ ਵਿੱਚ ਹਿੱਸਾ ਲਿਆ ਜਾ ਸਕੇ। ਸੋ ਤੇ ਹਰਜੀਤ ਸਿੰਘ ਜੇ ਹੋਰ ਕੋਈ ਇਨਫੋਰਮੇਸ਼ਨ ਹੈ ਤਾਂ ਜਲਦੀ ਜਿਹੜੀ ਸ਼ੇਅਰ ਕਰ ਲਿਓ। ਹਾਂਜੀ, ਸੋ ਇਸ ਤੋਂ ਇਲਾਵਾ ਅਸੀਂ ਜਿਹੜਾ ਇਨ ਜਨਰਲ ਆਪਾਂ ਹਰ ਸਾਲ ਇੱਕ ਕਾਨਫਰੰਸ ਰੱਖਦੇ ਹਾਂ ਸਿੱਖ ਸਕਾਲਰਸ, ਸ਼ੋਰਟ ਫॉर ਸਿੱਖ ਸਕਾਲਰਸ। ਤੇ ਇਹ ਹਰ ਸਾਲ ਇਹ ਵੀ ਸਟੈਨਫੋਰਡ ਯੂਨੀਵਰਸਿਟੀ ਰੱਖਿਆ ਜਾਂਦਾ।
ਇਹ ਅਸੀਂ ਮੌਕਾ ਦਿੱਤਾ ਹੈ ਵੀ ਜਿਨ੍ਹਾਂ ਨੇ ਆਪਣੇ ਕਮਿਊਨਿਟੀ ਦੇ ਵਿੱਚ ਸਿੱਖ ਮਸਲਿਆਂ ਬਾਰੇ ਰਿਸਰਚ ਕੀਤਾ ਆ ਉਹ ਆਪਣਾ ਰਿਸਰਚ ਸ਼ੇਅਰ ਕਰ ਸਕਦੇ ਆ ਇੱਕ ਬਹੁਤ ਵਧੀਆ ਪਲੇਟਫਾਰਮ ਤੇ। ਸੋ ਇਹ ਵੀ ਫਰਵਰੀ 16 ਨੂੰ ਹੋਣਾ 9 ਤੋਂ 5 ਵਜੇ ਸਟੈਨਫੋਰਡ ਯੂਨੀਵਰਸਿਟੀ। ਬਹੁਤ ਸਾਰੇ ਮਸਲੇ ਇਹਨਾਂ ਨੇ ਕਵਰ ਕਰਨੇ ਆ। ਸਾਡੇ 8 ਸਪੀਕਰ ਹੋਣੇ ਆ ਇਸ ਕਾਨਫਰੰਸ ਵਿੱਚ। So everything from health, mental health, ਇੱਕ ਰਿਸਰਚ ਕੀਤਾ ਨਾਨਕ ਸ਼ਾਹੀ ਕੈਲੰਡਰ ਬਾਰੇ, alcoholism, Sikh women's issues, ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਬਾਰੇ। ਸੋ ਬਹੁਤ ਸਾਰੇ ਸਪੀਕਰ ਆ ਰਹੇ ਆ USA, ਕੈਨੇਡਾ ਅਤੇ ਆਸਟ੍ਰੇਲੀਆ ਤੋਂ ਵੀ। ਸੋ ਇਹਨਾਂ ਨੇ ਆਪਣਾ ਰਿਸਰਚ ਸ਼ੇਅਰ ਕਰਨਾ ਆ ਤੇ ਇਹ ਵੀ ਬਹੁਤ ਵਧੀਆ ਰਿਸਰਚ ਕਰਦੇ ਆ। ਸਾਨੂੰ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ ਵੀ ਕੀ ਆਪਣੀ ਕਮਿਊਨਿਟੀ ਵਿੱਚ ਹੋ ਰਿਹਾ, ਜਾਂ ਤਾਂ ਹਿਸਟੋਰੀਕਲ ਰਿਸਰਚ ਜਾਂ ਕਰੰਟ ਇਸ਼ੂਜ਼ ਜੋ ਹੈਗੇ ਨੇ। ਸੋ ਇਹ ਵੀ ਸਟੈਨਫੋਰਡ ਯੂਨੀਵਰਸਿਟੀ ਹੋਣਾ ਆ ਫਰਵਰੀ 16 ਦਿਨ ਸ਼ਨੀਵਾਰ ਨੂੰ। ਤੇ ਇੱਥੇ ਵੀ ਜ਼ਰੂਰ ਜਿਹੜੇ ਵੀ ਏਰੀਆ ਵਿੱਚ ਹੈਗੇ ਆ ਜਾਂ ਤੁਸੀਂ ਬਾਹਰੋਂ ਵੀ ਆਉਣਾ ਚਾਹੁੰਦੇ ਆ ਅਸੀਂ ਰਾਈਡ ਤੁਹਾਡੇ ਲਈ ਪ੍ਰੋਵਾਈਡ ਕਰ ਸਕਦੇ ਹਾਂ। ਉੱਥੇ ਵੀ ਜ਼ਰੂਰ ਪਹੁੰਚਿਓ ਜੀ। ਸੋ ਥੈਂਕ ਯੂ ਹਰਜੀਤ ਸਿੰਘ, ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਅਤੇ ਬਾਈ ਚਾਂਸ ਜੇ ਕਿਸੇ ਨੇ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਇਹਨਾਂ ਦੀ ਵੈਬਸਾਈਟ jakara jakara.org ਉੱਤੇ ਜਾ ਕੇ ਤੁਸੀਂ ਜਿਹੜਾ ਜਾ ਕੇ ਇਨਫੋਰਮੇਸ਼ਨ ਜਿਹੜੀ ਲੈ ਸਕਦੇ ਹੋ। ਅਤੇ ਜੇ ਕੋਈ ਫ਼ੋਨ ਨੰਬਰ ਦੇਣਾ ਚਾਹੁੰਦੇ ਹੋ ਹਰਜੀਤ ਉਹ ਵੀ ਤੁਸੀਂ ਸ਼ੇਅਰ ਕਰ ਦਿਓ। ਹਾਂਜੀ, ਤੁਸੀਂ ਕੋਈ ਵੀ ਜਾਣਕਾਰੀ ਲੈਣੀ ਚਾਹੁੰਦੇ ਭਾਵੇਂ ਇਹਨਾਂ ਦੋ ਪ੍ਰੋਗਰਾਮ ਬਾਰੇ ਜਾਂ ਕੁਛ ਵੀ ਜਕਾਰਾ ਮੂਵਮੈਂਟ ਬਾਰੇ ਮੈਨੂੰ ਤੁਸੀਂ ਫੋਨ ਕਰ ਸਕਦੇ ਹੋ 916 905 3312। ਸੋ 916-905 3312। ਜੀ ਥੈਂਕ ਯੂ ਹਰਜੀਤ ਸਿੰਘ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਅਗਲੀਆਂ ਖਬਰਾਂ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ ਜਿਹੜੀਆਂ ਕੁਛ ਕੁ ਇਮੀਗ੍ਰੇਸ਼ਨ ਨਾਲ ਰਿਲੇਟਡ ਆ, ਕਹਿੰਦੇ ਵੀ USCIS ਜਾਣ ਬੁੱਝ ਕੇ ਕਾਫੀ ਸਮੇਂ ਤੋਂ ਜਿਹੜੇ ਆ ਲੋਕਾਂ ਦੇ ਜਿਹੜੇ ਇਮੀਗ੍ਰੇਸ਼ਨ ਦੇ ਲੀਗਲ ਕੇਸ ਹੈਗੇ ਆ ਉਹਨਾਂ ਨੂੰ ਡਿਲੇ ਕਰ ਰਹੀ ਹੈਗੀ ਆ। ਇਹ ਮੁੱਦਾ ਉਦੋਂ ਤੋਂ ਹੀ ਉੱਭਰਿਆ ਆ ਜਦੋਂ 22 ਹਾਇਰ ਅਮਰੀਕਨ ਜਿਹੜਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਅਪ੍ਰੈਲ 2017 ਦੇ ਵਿੱਚ ਇੱਕ ਐਗਜ਼ੀਕਿਊਟਿਵ ਆਰਡਰ ਇਸ਼ੂ ਕੀਤਾ ਗਿਆ ਸੀ। ਕਹਿੰਦੇ ਵੀ ਹੁਣ ਵੇਟ ਟਾਈਮ ਜਿਹੜਾ ਆ USCSI ਵੱਲੋਂ ਲਗਭਗ 46% ਜਿਹੜਾ ਆ ਉਹ ਇਨਕਰੀਜ਼ ਹੋਇਆ ਹੈਗਾ ਆ। ਸੋ ਲੀਗਲੀ ਵੀ ਜਿਹੜਾ ਕੋਈ ਆਉਣਾ ਚਾਹੁੰਦਾ ਆ ਉਹ ਪਿਛਲੇ 2 ਸਾਲਾਂ ਦੇ ਵਿੱਚ ਉਹਨਾਂ ਦਾ ਜਿਹੜਾ ਟਾਈਮ ਆ ਉਹ 46% ਇਨਕਰੀਜ਼ ਕੀਤਾ ਗਿਆ ਹੈਗਾ ਆ ਜੀ। ਸੋ ਇਹ ਨਹੀਂ ਪਤਾ ਜਾਣ ਬੁੱਝ ਕੇ ਤੇ ਚਲੋ ਕਿਉਂਕਿ ਹੋਰ ਪਾਸੇ ਵੀ ਬਿਜ਼ੀ ਨੇ USCIS ਵਾਲੇ, ਤੇ ਓਬਵੀਅਸਲੀ ਥੋੜ੍ਹਾ ਬਹੁਤਾ ਜਿੰਨਾ ਕੁ ਉਹਨਾਂ ਦੇ ਹੱਥ ਦੇ ਵਿੱਚ ਜਿਹੜਾ ਹੋ ਸਕਦਾ ਆ ਉਹ ਕਰਦੇ ਨੇ। ਸੋ H1B ਵੀਜ਼ਾ ਦੇ ਜਿਹੜੇ ਪਟੀਸ਼ਨ ਜਿਹੜੀਆਂ ਡਿਨਾਈ ਕਰਨ ਦਾ ਟਾਈਮ, ਜਿਹੜੀਆਂ ਡਿਨਾਈ ਕਰਨ ਦੀ ਪਰਸੈਂਟੇਜ ਆ ਉਹ 41% ਹੋਈ ਹੈਗੀ ਆ ਤੀਜੇ ਤੇ ਚੌਥੇ ਕੁਆਰਟਰ ਦੇ ਵਿੱਚ 2017 ਦੇ ਵਿੱਚ। ਸੋ ਇਹ ਜਿੱਦਾਂ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਵੀਜ਼ੇ ਆ ਉਹ ਡਿਨਾਈ ਕੀਤੇ ਜਾਂਦੇ ਆ ਜਿਹੜੇ H1B ਵਾਲੇ ਹੈਗੇ ਆ ਕੰਮ ਕਰਨ ਇੱਥੇ ਆਉਂਦੇ ਹੈਗੇ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਖਬਰ ਕਰਦੇ ਆ ਜਿਹੜੀ ਕਿ ਦੱਖਣੀ ਕੈਲੀਫੋਰਨੀਆ ਦੇ ਇਲਾਕੇ ਤੋਂ ਜਿਹੜੀ ਆ ਰਹੀ ਆ। ਯੋਰਬਾ ਲਿੰਡਾ ਦੇ ਨੇਬਰਹੁੱਡ ਦੇ ਵਿੱਚ ਕਹਿੰਦੇ ਇੱਕ ਜਹਾਜ਼ ਟੁੱਟ ਕੇ ਇੱਕ ਨੇਬਰਹੁੱਡ ਦੇ ਵਿੱਚ ਡਿੱਗ ਗਿਆ। ਇਸ ਪੂਰੇ ਹਾਦਸੇ ਦੇ ਕਰਕੇ 5 ਜਾਣਿਆਂ ਦੇ ਮਾਰੇ ਜਾਣ ਦੀ ਖਬਰ ਆ ਰਹੀ ਹੈ। ਜਹਾਜ਼ ਕਹਿੰਦੇ ਉੱਡਦਾ ਪਿਆ ਸੀ ਜਦ ਅਚਾਨਕ ਉਹ ਵਿੱਚੋਂ ਹੀ ਬ੍ਰੇਕ ਪਾਰਟ ਹੋ ਗਿਆ ਤੇ ਇਸ ਨੇਬਰਹੁੱਡ ਦੇ ਵਿੱਚ ਜਾ ਵੱਜਾ। 4 ਬੰਦੇ ਜਿਹੜੇ ਆ ਪਾਇਲਟ ਦੇ ਨਾਲ ਅਤੇ ਉਸ ਦੇ ਨਾਲ ਜਿਹੜੇ 4 ਜਣੇ ਹੋਰ ਜਿਹੜੇ ਇਸ ਰੈਕੇਜ ਦੇ ਵਿੱਚ ਇਸ ਹਾਦਸੇ ਦੇ ਵਿੱਚ ਮਾਰੇ ਗਏ ਆ। ਅਧਿਕਾਰੀ ਜਿਹੜੇ ਇਸ ਟਾਈਮ ਇਹ ਜਾਂਚ ਕਰ ਰਹੇ ਨੇ ਵੀ ਕੀ ਜਿਹੜੇ ਕਾਰਨ ਇਸ ਦੇ ਪਿੱਛੇ ਰਹੇ ਵੀ ਇਹ ਜਿਹੜਾ ਜਹਾਜ਼ ਆ ਉਹ ਟੁੱਟ ਗਿਆ। 2 ਵਿਕਟਮ ਕਹਿੰਦੇ ਆ ਜਿਸ ਘਰ ਦੇ ਵਿੱਚ ਆ ਕੇ ਇਸ ਜਹਾਜ਼ ਦਾ ਟੁਕੜਾ ਡਿੱਗਾ ਆ ਉਸ ਟੱਕੋ ਦਾ ਜਿਹੜਾ ਉਹ ਹਾਊਸ ਸੀਗਾ, ਉਹ ਜਦੋਂ ਜਹਾਜ਼ ਉਸ ਦੇ ਵਿੱਚ ਵੱਜਾ ਉਸ ਨੂੰ ਅੱਗ ਲੱਗ ਗਈ ਅਤੇ ਉਸ ਅੱਗ ਦੇ ਵਿੱਚ 2 ਜਣੇ ਉੱਥੇ ਝੁਲਸ ਕੇ ਜਿਹੜੇ ਉਹ ਮਰ ਗਏ ਆ। ਕਈ ਜਿਹੜੇ ਵਿਟਨੈਸ ਆ ਉਹਨਾਂ ਨੇ ਇਹ ਦਿਲ ਦਹਿਲਾਉਣ ਵਾਲੇ ਜਿਹੜੇ ਸੀਨ ਆ ਉਹ ਉੱਥੇ ਦੇਖੇ। 1981 ਦਾ ਟਵਿਨ ਇੰਜਨ ਸੈਸਨਾ 414 ਜਹਾਜ਼ ਸੀਗਾ ਜਿਹੜਾ ਚੱਲਦਿਆਂ ਉੜਦਿਆਂ ਜਿਹੜਾ ਅਚਾਨਕ ਟੁੱਟ ਕੇ ਇਸ ਨੇਬਰਹੁੱਡ ਦੇ ਵਿੱਚ ਜਾ ਡਿੱਗਾ। ਜੀ ਅਗਲੀ ਖਬਰ ਵੀ ਜਿਹੜੀ ਮੈਂ ਇਮੀਗ੍ਰੇਸ਼ਨ ਵਾਲੇ ਸਾਂਝੀ ਕਰਨੀ ਆ। ਪਿਛਲੇ ਕੁਝ ਦਿਨਾਂ ਤੋਂ ਖਬਰ ਇਹ ਸਾਂਝੀ ਕਰਦਾ ਆ ਰਿਹਾ ਵੀ ਕਿਸ ਤਰ੍ਹਾਂ ਜਿਹੜੇ ਪੰਜਾਬੀ ਹੈਗੇ ਆ ਉਹ ਟੈਕਸਸ ਦੇ ਵਿੱਚ ਇੱਕ ਜੇਲ੍ਹ ਦੇ ਵਿੱਚ ਹੈਗੇ ਆ ਅਤੇ ਹੰਗਰ ਸਟ੍ਰਾਈਕ ਦੇ ਉੱਤੇ ਹੈਗੇ ਆ। ਹੁਣ ਐਸੋਸੀਏਟਡ ਪ੍ਰੈਸ ਵੱਲੋਂ ਇੱਕ ਜਿਹੜਾ ਪੰਜਾਬੀ ਆ 22 ਸਾਲਾਂ ਦਾ ਉਹਦੇ ਨਾਲ ਇੰਟਰਵਿਊ ਕੀਤੀ ਗਈ ਆ ਜਿਹਦੇ ਵਿੱਚ ਉਸਨੇ ਆਪਣਾ ਨਾਮ ਸਿੰਘ ਹੀ ਦੱਸਿਆ ਆ ਅਤੇ ਉਹ ਕਹਿੰਦਾ ਵੀ ਮੈਂ 50 ਪਾਉਂਡ ਭਾਰ ਜਿਹੜਾ ਲੂਜ਼ ਕੀਤਾ ਹੈਗਾ ਆ ਅਤੇ ਪਿਛਲੇ ਮਹੀਨੇ ਤੋਂ ਜਿਹੜੀ ਆ
ਹੰਗਰ ਸਟ੍ਰਾਈਕ ਤੇ ਆ, ਤੇ ਹੁਣ ਸਾਨੂੰ ਧੱਕੇ ਦੇ ਨਾਲ ਜਿਹੜਾ ਫੂਡ ਆ ਉਹ ਖਿਲਾਇਆ ਜਾਂਦਾ ਆ। ਖਿਲਾਇਆ ਨਹੀਂ ਜਾਂਦਾ, ਉਹ ਨੋਜ਼ ਦੇ ਵਿੱਚ ਟਿਊਬ ਪਾਈ ਆ, ਕਹਿੰਦੇ ਵੀ ਸਾਨੂੰ ਘਸੀਟ ਕੇ ਲੈ ਜਾਂਦੇ ਆ ਸਾਡੇ ਸੈੱਲ ਦੇ ਵਿੱਚੋਂ, ਤੇ ਉੱਥੇ ਸਾਨੂੰ ਇੱਕ ਬੈੱਡ ਦੇ ਨਾਲ ਬੰਨ੍ਹ ਦਿੱਤਾ ਜਾਂਦਾ ਆ, ਤੇ ਫਿਰ ਧੱਕੇ ਦੇ ਨਾਲ ਜਿਹੜਾ ਲਿਕੁਇਡ ਫੂਡ ਆ ਉਹ ਉਹਨਾਂ ਨੂੰ ਦਿੱਤਾ ਜਾਂਦਾ ਹੈਗਾ ਆ। ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਪਿਛਲੇ ਸਮਿਆਂ 'ਚ ਵੀ ਕਿਹਾ ਆ ਵੀ ਕਿਸੇ ਨੂੰ ਫੋਰਸ ਫੀਡ ਕਰਨਾ ਜਿਹੜਾ ਆ ਉਹ ਵੀ ਇੱਕ ਤਰ੍ਹਾਂ ਦਾ ਜਿਹੜਾ ਗਲਤ ਹੈਗਾ ਆ। ਇਹ ਗੋਟਾਮੋ ਬੇ ਦੇ ਵਿੱਚ ਜਦੋਂ ਅਫਗਾਨਿਸਤਾਨ ਤੋਂ ਜਿਹੜੇ ਕੁਛ ਜਿਹੜੇ ਮਿਲੀਟੈਂਟ ਫੜ ਕੇ ਲਿਆਏ ਸੀ, ਉਹਨਾਂ ਦੇ ਨਾਲ ਇਹ ਵਰਤਾਰਾ ਹੋਇਆ ਸੀ। ਸੋ ਇਹ ਜਿਹੜਾ ਪੰਜਾਬੀ ਮੂਲ ਦਾ ਨੌਜਵਾਨ ਇਸ ਨੇ ਦੱਸਿਆ ਵੀ ਉੱਥੇ ਕਾਫੀ ਹੋਰ ਵੀ ਪੰਜਾਬੀ ਆ ਜਿਨ੍ਹਾਂ ਦੇ ਨਾਲ ਇਸ ਤਰ੍ਹਾਂ ਹੋ ਰਿਹਾ ਆ। ਕੁਛ ਕੁ ਹੰਡਰਡਸ ਕੰਟਰੀ ਉੱਥੋਂ ਵੀ ਹੈਗੇ ਆ। ਰੀਜ਼ਨ ਕਹਿੰਦੇ ਸਾਡਾ ਸਟ੍ਰਾਈਕ ਦਾ ਇਹ ਆ ਵੀ ਸਾਡੇ ਨਾਲ ਜਿਹੜਾ ਵਿਤਕਰਾ ਕੀਤਾ ਜਾਂਦਾ ਆ ਹੋਰ ਕੈਦੀਆਂ ਵਾਂਗ ਨਹੀਂ, ਵੀ ਸਾਨੂੰ ਜਿਹੜਾ ਬੇਲ ਦੇ ਉੱਤੇ ਜਲਦੀ ਨਹੀਂ ਛੱਡਿਆ ਜਾਂਦਾ, ਪਰ ਜਿਹੜੇ ਹੋਰ ਮੁਲਕਾਂ ਦੇ ਲੋਕ ਹੁੰਦੇ ਆ ਉਹਨਾਂ ਨੂੰ ਜਲਦੀ ਛੱਡਿਆ ਜਾਂਦਾ ਹੈਗਾ ਆ। ਇਸ ਨੇ ਐਸੋਸੀਏਟ ਪ੍ਰੈਸ ਦੇ ਨਾਲ ਗੱਲ ਕਰਦੇ ਜਿਹੜੀ ਜਾਣਕਾਰੀ ਦਿੱਤੀ ਆ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਹਰਜੋਤ ਸਿੰਘ ਜੀ ਵੱਖ-ਵੱਖ ਡਿਟੈਂਸ਼ਨ ਸੈਂਟਰਸ ਦੇ ਵਿੱਚ ਲੋਕ ਜਿਹੜੇ ਉਹਨਾਂ ਨੂੰ ਤਾੜ ਕੇ ਜਿਹੜਾ ਰੱਖਿਆ ਹੋਇਆ, ਜਿਹੜੇ ਵੀ ਇਸ ਢੰਗ ਦੇ ਨਾਲ ਜਿਹੜੇ ਆ ਰਹੇ ਨੇ। ਆਪਾਂ ਜਦੋਂ ਉਸ ਜਿਹੜੀ ਇਹ ਖਬਰ ਜਿਹੜੀ ਸਾਂਝੀ ਕੀਤੀ ਸੀ ਉਸ ਦੇ ਵਿੱਚ ਇਹੀ ਦੱਸਿਆ ਗਿਆ ਸੀਗਾ ਵੀ ਜਿੱਦਾਂ ਉਦੋਂ ਇਹ ਮਿਸਡਮੀਨਰ ਚਾਰਜਿਸ ਨੂੰ ਇਹਨਾਂ ਨੇ ਗਿਲਟੀ ਕਰ ਲਿਆ ਸੀ, ਜਿਸ ਕਰਕੇ ਇਹਨਾਂ ਦੀ ਪੋਲੀਟੀਕਲ ਅਸਾਈਲਮ ਦੇ ਜਿਹੜੇ ਕੇਸ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਿਲਾਂ ਜਿਹੜੀਆਂ ਆ ਰਹੀਆਂ, ਕਿਉਂਕਿ ਮਿਸਡਮੀਨਰ ਵਾਲੇ ਨੂੰ ਵੀ ਜਿਹੜਾ ਆ ਉਹ ਜਿਹੜਾ ਐਜ਼ ਏ ਪੋਲੀਟੀਕਲ ਅਸਾਈਲਮ ਜਿਹੜਾ ਉਹ ਫਿਰ ਅਪਰੂਵ ਨਹੀਂ ਕੀਤਾ ਜਾਂਦਾ। ਅਤੇ ਜਿੱਦਾਂ ਆਪਾਂ ਦੱਸਦੇ ਹੀ ਹਾਂ ਵੀ ਇਹ ਭਾਈ ਬਹੁਤ ਰਾਹ ਔਖਾ ਆ, ਇਸ ਪਾਸੇ ਵੱਲੋਂ ਆਉਣ ਦੀ ਜਿਹੜੀ ਆ ਉਹ ਗੁਰੇਜ਼ ਹੀ ਕਰੋ, ਨਾ ਹੀ ਜਿਹੜਾ ਉਹ ਆਇਆ ਜਾਵੇ। ਅਤੇ ਜਿਸ ਤਰੀਕੇ ਦੀ ਸਖਤੀ ਜਿਹੜੀ ਉਹ ਵੱਧ ਰਹੀ ਆ, ਇਹ ਚਾਂਸਿਸ ਜਿਹੜੇ ਆ ਹੋਰ ਲਗਾਤਾਰ ਘਟ ਰਹੇ ਆ। ਅਗਲੀ ਜਿਹੜੀ ਖਬਰ ਉਹ ਵੀ ਹਰਜੋਤ ਸਿੰਘ ਜੀ ਬਾਰਡਰ ਦੇ ਨਾਲ ਹੀ ਸੰਬੰਧਿਤ ਆ। ਦੱਖਣੀ ਬਾਰਡਰ ਜਿਹੜਾ ਮੈਕਸੀਕੋ ਦੇ ਨਾਲ ਅਮਰੀਕਾ ਦਾ ਲੱਗਦਾ ਆ, ਪੈਂਟਾਗਨ ਦੇ ਵੱਲੋਂ ਅੱਜ 3750 ਜਿਹੜੇ ਟਰੂਪਸ ਆ ਉਹ ਡਿਪਲੋਏ ਜਿਹੜੇ ਕਿਤੇ ਜਾ ਰਹੇ ਨੇ, ਤਾਂ ਜੋ ਜਿਹੜੀ ਕਿਤੇ ਨਾ ਕਿਤੇ ਜਿਹੜੀ ਕੰਡਿਆਲੀ ਤਾਰ ਜਿਹੜੀ ਆ ਇਸ ਬਾਰਡਰ ਦੇ ਉੱਤੇ ਜਿਹੜੀ ਉਹ ਲਾਈ ਜਾ ਸਕੇ। ਸੋ ਇਸ ਟਾਈਮ ਐਕਟਿਵ ਡਿਊਟੀ ਟਰੂਪਸ ਇਸ ਦੱਖਣੀ ਬਾਰਡਰ ਦੇ ਉੱਤੇ 6000 ਤੱਕ ਜਿਹੜਾ ਅੰਕੜਾ ਆ ਉਹ ਵੱਧ ਚੁੱਕਾ ਹੈ। ਰਾਸ਼ਟਰਪਤੀ ਟਰੰਪ ਨੇ ਕੱਲ੍ਹ ਜਿਹੜਾ ਇਸ ਦੇ ਉੱਤੇ ਇੱਕ ਟਵੀਟ ਜਿਹੜਾ ਆ ਉਹ ਕੀਤਾ ਸੀ ਵੀ ਕਹਿੰਦੇ ਵੀ ਜਿੱਦਾਂ ਜਿਹੜੇ ਉੱਥੇ ਕਾਫਲੇ ਅਮਰੀਕਾ ਵੱਲ ਨੂੰ ਤੁਰੇ ਆਉਂਦੇ ਨੇ ਮੈਕਸੀਕੋ ਤੋਂ, ਅਤੇ ਅਸੀਂ ਜਿਹੜਾ ਆ ਆਪਣੇ ਬਾਰਡਰਸ ਨੂੰ ਜਿਹੜਾ ਆ ਉਹ ਸਟਰੋਂਗ ਕਰਨਾ ਆ। ਸਟਰੋਂਗ ਬਾਰਡਰ ਸਿਕਿਉਰਿਟੀ ਜਿਹੜੀ ਆ ਉਹ ਆਪਾਂ ਲਿਆਉਣੀ ਆ। ਡੈਮੋਕ੍ਰੇਟਸ ਇਹ ਕੁਛ ਵੀ ਜਿਹੜਾ ਉਹ ਨਹੀਂ ਚਾਹੁੰਦੇ, ਅਤੇ ਕਹਿੰਦੇ ਵੀ ਜੇ ਵਾਲ ਨਹੀਂ ਆ ਅਤੇ ਸਿਕਿਉਰਿਟੀ ਨਹੀਂ ਆ, ਹਿਊਮਨ ਟਰੈਫਿਕਿੰਗ, ਡਰੱਗਸ, ਕ੍ਰਿਮੀਨਲਸ, ਹਰ ਤਰ੍ਹਾਂ ਦੇ ਜਿਹੜੇ ਆ ਉਸ ਨੂੰ ਜਿਹੜਾ ਇਹ ਵਾਲ ਆ ਉਹ ਰੋਕੂਗੀ। ਜਦ ਕਿ ਆਪਾਂ ਹੁਣੇ ਵੀ ਆਪਾਂ ਖਬਰ ਕਰਕੇ ਹਟੇ ਵੀ 60 ਫੁੱਟ ਲੰਬੀ ਇੱਕ ਸੁਰੰਗ ਵੀ ਜਿਹੜੀ ਆ ਉਹਨਾਂ ਨੂੰ ਬਾਰਡਰ ਤੋਂ ਹੀ ਇੱਕ ਲੱਭੀ ਆ, ਜਿਸ ਨੂੰ ਕੰਧ ਜਿਹੜੀ ਸ਼ਾਇਦ ਨਹੀਂ ਰੋਕ ਸਕਦੀ। ਜੀ ਇਸੇ ਤਰ੍ਹਾਂ ਜੇ ਅਨਡਾਕੂਮੈਂਟਡ ਬੰਦਿਆਂ ਦੀ ਗੱਲ ਕਰਦੇ ਜਾਈਏ, ਕਹਿੰਦੇ ਸਟੇਟ ਆਫ ਦਾ ਯੂਨੀਅਨ ਜਦੋਂ ਹੋਣਾ ਆ, ਹੁਣ ਕੁਛ ਕੁ ਡੈਮੋਕ੍ਰੇਟ ਜਿਹੜੇ ਆ ਉਹਨਾਂ ਵੱਲੋਂ 5 ਅਨਡਾਕੂਮੈਂਟਡ ਇਮੀਗ੍ਰੈਂਟਸ ਜਿਹੜੇ ਆ ਉਹਨਾਂ ਨੂੰ ਉੱਥੇ ਬੁਲਾਇਆ ਗਿਆ ਹੈਗਾ ਆ ਜਦੋਂ ਉਹ ਐਡਰੈਸ ਕਰਨਗੇ। ਅਤੇ ਉਹਨਾਂ 'ਚੋਂ ਇੱਕ ਵਿਕਟੋਰੀਆ ਮੋਰਾਲਸ ਨਾਮ ਦੀ ਲੇਡੀ ਵੀ ਆ ਜੋ ਕਿ 19 ਸਾਲਾਂ ਤੋਂ ਇੱਥੇ ਰਹਿ ਰਹੀ ਹੈਗੀ ਆ, ਅਨਡਾਕੂਮੈਂਟਡ ਆ। ਉਹਨਾਂ 'ਚੋਂ ਇੱਕ ਲੇਡੀ ਹੋਰ ਵੀ ਆ ਜੋ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਜਿਹੜਾ ਇੱਕ ਉਹਨਾਂ ਦਾ ਲੋਨ ਦੇ ਵਿੱਚ ਕੰਮ ਕਰਦੀ ਰਹੀ ਆ, ਅਤੇ ਪਿੱਛੇ ਜਿਹਾ ਉਹਨੂੰ ਫਾਇਰ ਕੀਤਾ ਸੀ। ਅਤੇ ਕਹਿੰਦੇ ਵੀ ਹੁਣ ਇਹ ਦੇਖਣ ਵਾਲੀ ਗੱਲ ਇਹ ਹੋਊਗੀ ਵੀ ਵਾਈਟ ਹਾਊਸ ਦੇ ਵਿੱਚ ਆਈਸ ਵਾਲੇ ਉਹਨਾਂ ਨੂੰ ਅਰੈਸਟ ਕਰਨਗੇ ਜਾਂ ਨਹੀਂ ਕਰਨਗੇ। ਇਹ ਚੰਗਾ ਸ਼ੋਡਾਊਨ ਜਿਹੜਾ ਉੱਥੇ ਹੋ ਸਕਦਾ ਹੈ। ਪਰ ਇਹ ਵੀ ਰੀਸੈਂਟਲੀ ਉੱਦਾਂ ਰਾਸ਼ਟਰਪਤੀ ਟਰੰਪ ਦੇ ਬੜੇ ਚਿਰ ਤੋਂ, ਹੁਣ 2 ਸਾਲ ਹੋ ਗਏ ਉਹਨਾਂ ਨੂੰ ਰਾਸ਼ਟਰਪਤੀ ਬਣਿਆ ਨੂੰ, ਉਹਨਾਂ ਨੇ ਹੁਣ ਜਾ ਕੇ ਜਿਹੜੇ ਆਪਣੇ ਉਹਨਾਂ ਦੇ ਕਾਰੋਬਾਰਾਂ ਦੇ ਵਿੱਚ ਜਿਹੜੇ ਅਨਡਾਕੂਮੈਂਟਡ ਬੰਦੇ ਸੀਗੇ ਉਹਨਾਂ ਨੂੰ ਕੱਢਣਾ ਜਿਹੜਾ ਉਹਨਾਂ ਨੇ ਸ਼ੁਰੂ ਕੀਤਾ ਹੈ। ਬਾਕੀ ਉਹਨਾਂ ਨੇ ਸਾਰੇ ਜਗ੍ਹਾ ਰੌਲਾ ਵਾਵਾ ਜਿਹੜਾ ਪਾਈ ਰੱਖਿਆ ਹੋਇਆ ਆ, ਅਤੇ ਜਿਹੜੀ ਖਾਸ ਕਰਕੇ ਇਸ ਨੂੰ ਲੈ ਕੇ ਜਿਹੜੇ ਵਿਰੋਧੀ ਧਿਰ ਵਾਲੇ ਆ ਉਹ ਕਾਫੀ ਇਹਨਾਂ ਦੇ ਉੱਤੇ ਜਿਹੜੀ ਆ ਉਹ ਬਿਆਨਬਾਜ਼ੀ ਜਿਹੜੇ ਉਹ ਕਰਦੇ ਰਹੇ ਨੇ। ਅਤੇ ਇਹੀ ਨਹੀਂ, ਹੁਣ ਜਿਹੜੀ ਮੈਨੂਫੈਕਚਰਿੰਗ ਨੂੰ ਲੈ ਕੇ ਵੀ ਬਹੁਤ ਰੌਲਾ ਜਿਹੜਾ ਪਾਉਂਦੇ ਨੇ ਵੀ ਤੁਹਾਡੇ ਜਿੰਨੇ ਕਾਰੋਬਾਰ ਆ, ਤੁਹਾਡਾ ਸਾਰਾ ਸਮਾਨ ਤੁਹਾਡੀ ਕੁੜੀ ਦਾ, ਅਤੇ ਹੋਰ ਜਿਹੜੇ ਟਰੰਪ ਦੇ ਜਿੰਨੇ ਵੀ ਕਾਰੋਬਾਰ ਨੇ ਮੈਨੂਫੈਕਚਰਿੰਗ ਸਾਰੀ ਬਾਹਰਲੇ ਮੁਲਕਾਂ 'ਚ ਹੋ ਰਹੀ ਆ, ਜਦ ਕਿ ਤੁਸੀਂ ਬਾਕੀਆਂ ਨੂੰ ਕਹਿ ਰਹੇ ਹੋ ਵੀ ਸਾਰਾ ਕੁਛ ਅਮਰੀਕਾ ਦੇ ਵਿੱਚ ਕੀਤਾ ਜਾਵੇ, ਕਿਉਂ ਨਾ ਤੁਸੀਂ ਜਿਹੜਾ ਇਸ ਚੀਜ਼ ਦੀ ਜਿਹੜੀ ਸ਼ੁਰੂਆਤ ਕਰੋ। ਸੋ ਲੈਟਸ ਸੀ ਜਿਹੜਾ ਇਸ ਪੂਰੇ ਚਿਰ ਦੇ ਵਿੱਚ ਜਿਹੜਾ ਕੀ ਹੋਊਗਾ। ਅਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਖਬਰ ਕਰਦੇ ਹਾਂ, ਨਿਊਯਾਰਕ ਦੀ ਇੱਕ ਜਿਹੜੀ ਜੇਲ੍ਹ ਆ ਉਸ ਤੋਂ ਇਹ ਜਿਹੜੀ ਖਬਰ ਆ ਰਹੀ ਸੀ ਵੀਕਐਂਡ ਦੇ ਉੱਤੇ ਵੀ ਉੱਥੇ ਜਿਹੜੇ ਕੈਦੀਆਂ ਦੇ ਨਾਲ ਜ਼ਿਆਦਾ ਹੀ ਜਿਹੜਾ ਬੁਰੇ ਹਾਲ ਜਿਹੜੇ ਉੱਥੇ ਹੋਏ ਪਏ ਸੀ। ਉੱਥੇ ਕਹਿੰਦੇ ਨਾ ਬਿਜਲੀ ਸੀਗੀ ਅਤੇ ਨਾ ਜਿਹੜਾ ਇੰਨੀ ਠੰਡ ਦੇ ਵਿੱਚ ਜਿਹੜਾ ਆ ਉਹ ਹੀਟਿੰਗ ਦਾ ਜਿਹੜਾ ਉੱਥੇ
ਪ੍ਰਬੰਧ ਸੀਗਾ। ਸੋ ਉੱਥੇ ਬਹੁਤ ਸਾਰੇ ਲੋਕਾਂ ਨੇ ਬਾਹਰ ਜਾ ਕੇ ਜਿਹੜੇ ਧਰਨੇ ਪ੍ਰਦਰਸ਼ਨ ਜਿਹੜੇ ਉਹ ਕੀਤੇ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਜਿਹੜੇ ਆ ਉਹਨਾਂ ਨੇ ਜਸਟਿਸ ਡਿਪਾਰਟਮੈਂਟ ਨੂੰ ਇਸ ਦੀ ਜਿਹੜੀ ਜਾਂਚ ਆ ਉਹ ਸੌਂਪ ਦਿੱਤੀ ਆ ਵੀ ਪਤਾ ਕਰੋ ਵੀ ਕੀ ਕਾਰਨ ਹੋਏ ਵੀ ਇਸ ਜਿਹੜੀ ਜੇਲ੍ਹ ਆ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਜਿਹੜਾ ਬਰੁਕਲਿਨ ਦੇ ਵਿੱਚ ਆ ਵੀ ਇੰਨੀਆਂ ਠੰਡੀਆਂ ਕੰਡੀਸ਼ਨਸ ਦੇ ਵਿੱਚ ਨਾ ਉੱਥੇ ਬਿਜਲੀ ਤੇ ਜਿਹੜਾ ਆ ਹੀਟ ਦਾ ਪ੍ਰਬੰਧ ਕਿਉਂ ਨਹੀਂ ਸੀਗਾ। ਸੋ ਇਹ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵੀਕਐਂਡ ਦੇ ਉੱਤੇ ਪ੍ਰਚਲਿਤ ਰਹੀ ਸੀ ਜਿਹੜੀ ਇਹ ਖਬਰ। ਬਹੁਤ ਸਾਰੇ ਲੋਕ ਉੱਥੇ ਜਿਹੜੇ ਧਰਨੇ ਪ੍ਰਦਰਸ਼ਨ ਜਿਹੜੇ ਕਰ ਰਹੇ ਸੀਗੇ ਤੇ ਕਹਿੰਦੇ ਹੁਣ ਕੱਲ੍ਹ ਨੂੰ ਉੱਥੇ ਪਹਿਲੋਂ ਬਿਜਲੀ ਜਿਹੜੀ ਆ ਉਹ ਔਨ ਕੀਤੀ ਗਈ ਤੇ ਹੁਣ ਉੱਥੇ ਹੀਟ ਦਾ ਮਸਲਾ ਹੈ ਉਸ ਨੂੰ ਸੁਲਝਾਇਆ ਜਾ ਰਿਹਾ ਆ। ਅਗਲੀ ਕੁਛ ਕੁ ਲੋਕਲ ਖਬਰ ਜੇ ਯੂਬਾ ਸਿਟੀ ਦੀ ਕਰੀਏ, ਯੂਬਾ ਸਿਟੀ ਦੇ ਵਿੱਚ ਪਿੱਛੇ ਜੇ ਉਹਨਾਂ ਦਾ ਜਿਹੜਾ ਮੈਨੇਜਰ ਸੀ ਸਿਟੀ ਦਾ ਉਹ ਰਿਜ਼ਾਈਨ ਕਰ ਗਿਆ ਸੀ। ਹੁਣ ਉਸ ਦੀ ਜਗ੍ਹਾ ਜਿਹੜੀ ਉੱਥੇ ਦੀ ਸਿਟੀ ਕੌਂਸਲ ਆ ਉਹਨਾਂ ਨੇ ਡਿਆਨਾ ਲੈਂਗਲੀ ਜੋ ਕਿ ਪਬਲਿਕ ਵਰਕਸ ਡਾਇਰੈਕਟਰ ਆ ਉਹਨੂੰ ਟੈਂਪਰੇਰੀ ਜਿਹੜਾ ਮੈਨੇਜਰ ਲਾਇਆ ਹੈਗਾ। ਤੇ ਇਸੇ ਤਰ੍ਹਾਂ ਇੱਕ ਹੋਰ ਖਬਰ ਜਿਹੜੀ ਯੂਬਾ ਸਿਟੀ ਤੋਂ ਆ ਰਹੀ ਆ, ਯੂਬਾ ਸਿਟੀ ਦੇ ਏਰੀਏ ਦੇ ਸਟੇਟ ਸੈਨੇਟਰ ਜਿਮ ਨੀਲਸਨ ਜਿਹੜੇ ਰਿਪਬਲਿਕਨ ਹੈਗੇ ਟਿਹਾਮਾ ਤੋਂ, ਉਹ ਕਹਿੰਦੇ ਆ ਵੀ ਇੱਕ $15 ਮਿਲੀਅਨ ਮੰਗ ਰਹੇ ਹੈਗੇ ਆ ਇੱਕ ਲੋਕਲ ਪਬਲਿਕ ਸੇਫਟੀ ਟ੍ਰੇਨਿੰਗ ਫੈਸਿਲਿਟੀ ਦੇ ਲਈ। ਸੋ ਮੋਸਟ ਪ੍ਰੋਬਬਲੀ ਉਹਨਾਂ ਨੂੰ ਉਹ ਮਿਲ ਜਾਊਗਾ। 7.5 ਏਕੜ ਦੇ ਵਿੱਚ ਇਹ ਜਿਹੜੀ ਫੈਸਿਲਿਟੀ ਆ ਯੂਬਾ ਸਿਟੀ ਦੇ ਵਿੱਚ ਆ ਰਹੀ ਆ ਜਿੱਥੇ ਪਬਲਿਕ ਸੇਫਟੀ ਟ੍ਰੇਨਿੰਗ ਫੈਸਿਲਿਟੀ ਸੈਟਅਪ ਕੀਤੀ ਜਾਊਗੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਫਰੈਜ਼ਨੋ ਤੋਂ ਜਿਹੜੀ ਆ ਰਹੀ ਆ, ਉੱਥੇ ਕਹਿੰਦੇ ਇੱਕ ਵਾਟਰ ਮੇਨ ਬ੍ਰੇਕ ਜਿਹੜੀ ਉੱਥੇ ਹੋ ਗਈ ਆ ਜਿਸ ਕਰਕੇ ਕਾਫੀ ਟ੍ਰੈਫਿਕ ਨੂੰ ਪ੍ਰੋਬਲਮ ਜਿਹੜੀ ਆਈ ਆ। ਹਰਡਨ ਤੇ ਪੋਕ ਦੇ ਉੱਤੇ ਇਹ ਜਿਹੜੀ ਘਟਨਾ ਵਾਪਰੀ ਆ ਵੀ ਵਾਟਰ ਮੇਨ ਜਿਹੜੀ ਹੋਈ ਆ ਤੇ ਜਿਹੜੀ ਉੱਥੇ ਫਲੱਡਿੰਗ ਜਿਹੜੀ ਹੋਈ ਆ। ਕਾਰਨ ਇਹੀ ਆ ਹਰਜੋਤ ਸਿੰਘ ਜੀ ਵੀ ਅਚਾਨਕ ਜਦੋਂ ਆ ਜਾਂਦਾ ਤੇ ਹੁਣ ਟ੍ਰੈਫਿਕ ਦਾ ਜਦੋਂ ਹੋਵੇ ਤਾਂ ਉਹਦੇ ਕਰਕੇ ਫਿਰ ਪ੍ਰੋਬਲਮ ਆ ਜਾਂਦੀ ਆ। ਜੀ ਇੱਕ ਨਵਾਂ ਲਾ ਜਿਹੜਾ ਕੈਲੀਫੋਰਨੀਆ 'ਚ ਆ ਰਿਹਾ ਜਿਹਦੇ ਵਿੱਚ ਜਿਹੜੇ ਕਾਲਜਿਸ ਆ ਉਹਨਾਂ ਨੂੰ ਜਿਹੜਾ ਗਵਰਨਰ ਜੈਰੀ ਬਰਾਊਨ ਆ ਉਹਨਾਂ ਨੇ 2017 'ਚ ਇੱਕ ਲੈਜਿਸਲੇਸ਼ਨ ਲੈ ਕੇ ਆਏ ਸੀ AV 705 ਜਿਹਦੇ ਮੁਤਾਬਕ ਕਾਲਜਿਸ ਦੇ ਵਿੱਚ ਜਿਹੜੀਆਂ ਕਲਾਸਾਂ ਇਸ ਹਿਸਾਬ ਨਾਲ ਸੈਟਅਪ ਕੀਤੀਆਂ ਜਾਣਗੀਆਂ ਤਾਂ ਕਿ ਉਹ UC ਵਿੱਚ ਜਾਂ ਕੈਲ ਸਟੇਟ ਦੇ ਵਿੱਚ ਟਰਾਂਸਫਰ ਹੋ ਸਕਣ। ਸੋ ਉਸ ਲਈ ਜਿਹੜਾ ਕਾਲਜਿਸ ਨੂੰ ਕਿਹਾ ਗਿਆ ਸੀ ਵੀ ਜਲਦੀ ਤੋਂ ਜਲਦੀ ਇਸ ਪ੍ਰੋਗਰਾਮ ਨੂੰ ਜਿਹੜਾ ਇੰਪਲੀਮੈਂਟ ਕਰੋ। ਸੋ ਉਹਦੇ ਸੰਬੰਧ ਦੇ ਵਿੱਚ ਬੇਕਰਸਫੀਲਡ ਦੇ ਜਿਹੜੇ ਕਾਲਜਿਸ ਹੈਗੇ ਆ ਉਹਨਾਂ ਨੇ ਕਹਿੰਦੇ ਆਲਰੇਡੀ ਇਹ ਆਫਰ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਆ। ਜੀ ਫਾਇਰਬਾਲ ਫਰੈਜ਼ਨੋ ਕਾਉਂਟੀ ਦੇ ਵਿੱਚ ਇੱਕ ਛੋਟਾ ਜਿਹਾ ਇਲਾਕਾ ਹੈ, ਉੱਥੇ ਕਹਿੰਦੇ 12 ਸਾਲਾਂ ਦਾ ਇੱਕ ਜਿਹੜਾ ਬੱਚਾ ਹੈ ਉਸ ਦੀ ਮੌਤ ਜਿਹੜੀ ਹੋ ਗਈ ਕਹਿੰਦੇ ਐਕਸੀਡੈਂਟਲ ਗਨ ਸ਼ਾਟ ਵੂੰਡ ਦੇ ਨਾਲ। ਤੇ ਉਸ ਦੀ ਹੁਣ ਜਾਂਚ ਜਿਹੜੀ ਇਸ ਟਾਈਮ ਚੱਲ ਰਹੀ ਹੈ। ਫਰੈਜ਼ਨੋ ਕਾਉਂਟੀ ਦੇ ਜਿਹੜੇ ਸ਼ੈਰਿਫ ਆ ਉਹਨਾਂ ਨੇ ਦੱਸਿਆ ਵੀ ਕੱਲ੍ਹ ਦੁਪਹਿਰ 12:30 ਵਜੇ ਤੋਂ ਬਾਅਦ ਫਾਇਰਬਾਲ ਦੇ ਘਰ ਤੋਂ ਗੋਲੀ ਦੀ ਜਿਹੜੀ ਖਬਰ ਆਈ ਆ ਜਿਸ ਦੇ ਵਿੱਚ ਪਤਾ ਲੱਗਾ ਵੀ 12 ਸਾਲਾਂ ਦਾ ਜਿਹੜਾ ਬੱਚਾ ਆ ਉਸ ਦੀ ਮੌਤ ਜਿਹੜੀ ਹੋ ਗਈ ਆ ਤੇ ਗੋਲੀ ਕਿੱਦਾਂ ਚੱਲੀ ਕਿਵੇਂ ਘਟਨਾ ਵਾਪਰੀ ਉਸ ਦੀ ਜਾਂਚ ਹੁਣ ਚੱਲ ਰਹੀ ਹੈ। ਜੀ ਇਸੇ ਤਰ੍ਹਾਂ ਬੇਕਰਸਫੀਲਡ ਤੋਂ ਇੱਕ ਹੋਰ ਖਬਰ ਆ ਰਹੀ ਹੈ ਜਿਹਦੇ ਵਿੱਚ ਇੱਕ ਲੇਡੀ ਜਿਹੜੀ ਆ ਉਹ ਹਿੱਟ ਐਂਡ ਰਨ ਦੇ ਵਿੱਚ ਇਨਵੋਲਵ ਹੋਈ ਹੈਗੀ। ਉਹ ਕ੍ਰਾਸ ਕਰ ਰਹੀ ਸੀ ਜਿਹਨੂੰ ਕਾਰ ਮਾਰ ਕੇ ਜਿਹੜੀ ਭੱਜ ਗਈ ਪਰ ਲੱਕਲੀ ਲੇਡੀ ਜਿਹੜੀ ਬਚ ਗਈ ਆ ਤੇ ਕਾਫੀ ਉਹਦੇ ਸੱਟਾਂ ਲੱਗੀਆਂ। ਸੋ ਹਿੱਟ ਐਂਡ ਰਨ ਦੀ ਜੇ ਗੱਲ ਕਰਦੇ ਜਾਈਏ ਪੂਰੇ ਕੈਲੀਫੋਰਨੀਆ ਦੇ ਵਿੱਚ ਜਿਹੜਾ ਇਹ ਹਿੱਟ ਐਂਡ ਰਨ ਦੀ ਇਨਸੀਡੈਂਟ 'ਚ ਬਹੁਤ ਵਾਧਾ ਹੋਇਆ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਹਫ਼ਤੇ ਇੱਕ ਸੈਨੋਜ਼ੇ ਗੁਰੂ ਘਰ ਦੇ ਬਹੁਤ ਹੀ ਸੇਵਾਦਾਰ ਜਿਹੜੇ ਸੈਨੋਜ਼ੇ ਦੇ ਵਿੱਚ ਰੋਡ ਕ੍ਰਾਸ ਕਰਨ ਲੱਗੇ ਸੀ ਜਿਹਨੂੰ ਇੱਕ ਪਿਕਅਪ ਜਿਹੜਾ ਆ ਮਾਰ ਕੇ ਭੱਜ ਗਿਆ। ਸੈਨੋਜ਼ੇ ਦੇ ਵਿੱਚ ਪਿਛਲੇ ਸਾਲ 24 ਦੇ ਕਰੀਬ ਮੌਤਾਂ ਜਿਹੜੀਆਂ ਹਿੱਟ ਐਂਡ ਰਨ ਨਾਲ ਹੋਈਆਂ। ਸੋ ਜਿੰਨੇ ਵੀ ਆਪਣੇ ਬਜ਼ੁਰਗ ਖਾਸ ਕਰਕੇ ਸੁਣਦੇ ਹੈਗੇ ਆ ਜਾਂ ਜਵਾਨ ਵੀ ਸੁਣਦੇ ਜਿਨ੍ਹਾਂ ਨੇ ਕੰਨਾਂ ਦੇ ਵਿੱਚ ਕਈ ਵਾਰੀ ਆਪਾਂ ਫੋਨ ਲਾਇਆ ਹੁੰਦਾ ਹੈਗਾ ਆ ਗਾਣੇ ਸੁਣਦੇ ਜਾਂ ਪਾਠ ਜਾਂ ਕੁਛ ਵੀ ਸਾਡਾ ਧਿਆਨ ਅਸੀਂ ਬਿਲਕੁਲ ਮੇ ਵੀ ਸਹੀ ਹੋ ਸਕਦੇ, ਦੂਸਰਾ ਬੰਦਾ ਜਿਹੜਾ ਆ ਉਹਦਾ ਧਿਆਨ ਹੋਰ ਕਿਸੇ ਪਾਸੇ ਹੋ ਸਕਦਾ। ਪਲੀਜ਼ ਜਿਹੜੇ ਜਦੋਂ ਵਾਕ ਕਰਦੇ ਆ ਜਦੋਂ ਤੁਸੀਂ ਸਟਰੀਟ ਲਾਈਟ ਕ੍ਰਾਸ ਕਰਨੀ ਆ ਚਾਹੇ ਤੁਹਾਨੂੰ ਹਰੀ ਵੀ ਲਾਈਟ ਹੋਈ ਆ ਬਿਲਕੁਲ ਆਲੇ ਦੁਆਲੇ ਧਿਆਨ ਨਾਲ ਦੇਖ ਕੇ ਜਿਹੜਾ ਕ੍ਰਾਸ ਕਰੋ। ਜੀ ਬਿਲਕੁਲ ਇਹ ਬਹੁਤ ਜਿਹੜਾ ਜ਼ਰੂਰੀ ਚੀਜ਼ ਆ ਤੇ ਜੇ ਗਾਣਾ ਜਾਂ ਕੁਛ ਵੀ ਤੁਸੀਂ ਸੁਣਨਾ ਹੀ ਸੁਣਨਾ ਆ ਇੱਕ ਕੰਨ ਨੂੰ ਜ਼ਰੂਰ ਜਿਹੜਾ ਉਹ ਖਾਲੀ ਰੱਖੋ ਐਟਲੀਸਟ ਤੁਹਾਨੂੰ ਪਤਾ ਤਾਂ ਲੱਗਦਾ ਰਹੇ ਇਰਦ ਗਿਰਦ ਜਿਹੜਾ ਆ ਉਹ ਕੀ ਹੋ ਰਿਹਾ ਆ। ਸੋ ਇਹ ਬਹੁਤ ਜ਼ਰੂਰੀ ਆ। ਫੋਨ ਤੋਂ ਥੋੜ੍ਹਾ ਪਰਹੇਜ਼ ਜਿਹੜਾ ਆ ਕੀਤਾ ਜਾਵੇ ਕਿਉਂਕਿ ਜੇ ਤੁਰਨ ਵਾਲਾ ਬੰਦਾ ਵੀ ਫੋਨ 'ਤੇ ਆ ਅਤੇ ਗੱਡੀ ਚਲਾਉਣ ਵਾਲਾ ਵੀ ਬੰਦਾ ਵੀ ਫੋਨ 'ਤੇ ਆ ਫਿਰ ਤਾਂ ਐਕਸੀਡੈਂਟ ਦਾ ਖਤਰਾ ਜਿਹੜਾ ਬਹੁਤ ਜ਼ਿਆਦਾ ਜਿਹੜਾ ਉਹ ਵੱਧ ਜਾਂਦਾ ਹੈ। ਸੋ ਇੱਕ ਨੇ ਵੀ ਜੇ ਫੋਨ ਦੇ ਉੱਤੇ ਕੋਈ ਹੋਵੇ ਚਾਹੇ ਤੁਰਨ ਵਾਲਾ ਅਤੇ ਚਾਹੇ ਗੱਡੀ ਚਲਾਉਣ ਵਾਲਾ
ਤੇ ਉਹ ਨੁਕਸਾਨਦੇਹ ਹੋ ਸਕਦਾ ਤੇ ਫੇਟਲ ਕਈ ਮੌਤਾਂ ਦੇ ਵਿੱਚ ਜਿਹੜਾ ਇਹ ਗੱਲ ਤੁਰ ਜਾਂਦੀ ਆ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਰਹੀ। ਸਤਿ ਸ੍ਰੀ ਅਕਾਲ। ਜੀ ਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।